ਗਰੀਬ ਅਮੀਰ ਦੀ ਦੋਸਤੀ ਹਾਂਜੀ ਤੇ ਸਿਰ ਲਾਹਨਤ ਦੀ ਪੱਗ ਹਾਂਜੀ ਤੇ ਜੀ ਕਹਿਣਾ ਤੇ ਓਏ ਅਖਵਾਣਾ ਹਾਂਜੀ ਤੇ ਧਰ ਧਰ ਦੇਣੀ ਅੱਗ। ਰਿਸ਼ਤੇਦਾਰ ਨੂੰ ਤੇ ਰਿਸ਼ਤੇਦਾਰ, ਇਹਨੂੰ ਵੀ ਪਹਿਲਾਂ ਦੀ ਗੱਲ ਹੈ, ਇਨਸਾਨ ਨੂੰ ਇਨਸਾਨ ਸਮਝਣਾ ਚਾਹੀਦਾ ਵਾਹ ਹੈ ਵਾਹ ਜੀ। ਵਾਹ ਵਾਹ ਵਾਹ। ਕਿ ਇਨਸਾਨ ਨੂੰ ਇਨਸਾਨ ਸਮਝ ਕੇ ਉਹਦੇ ਨਾਲ ਬਿਹੇਵ ਕਰਨਾ ਚਾਹੀਦਾ ਹੈ, ਉਹਦੇ ਨਾਲ ਵਰਤਾਰਾ ਕਰਨਾ ਚਾਹੀਦਾ ਹੈ। ਜਿਹਨੇ ਚੋਰ ਤੇ ਮੀਂਹ ਹਾਂਜੀ ਵਸਾਰਿਆ ਹਾਂਜੀ, ਉਹ ਜਦ ਕਰ ਮਾਰਿਆ ਹੀ ਮਾਰਿਆ। ਨਾ ਤੇ ਚੋਰ ਦਾ ਵਸਾਹ ਕਰਨਾ ਚਾਹੀਦਾ ਤੇ ਨਾ ਹੀ ਮੀਂਹ ਦਾ, ਕਿ ਤੁਸੀਂ ਆਪਣੀਆਂ ਚੀਜ਼ਾਂ ਸਾਂਭ ਸੰਭਾਲ ਕੇ, ਵੇਲੇ ਕੋਈ ਬੱਦਲ ਨਜ਼ਰ ਆਏ ਜਾਂ ਕੋਈ ਇਸ ਤਰ੍ਹਾਂ ਦੀ ਸੂਰਤ ਹੋਵੇ ਤੇ ਕੋਸ਼ਿਸ਼ ਕਰੋ ਕਿ ਆਪਣੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰ ਲਓ। ਜਿਹੜਾ ਅੱਖੀ ਨਾ ਸੁਹਾਏ ਹਾਂਜੀ, ਉਹਨੂੰ ਮੂੰਹ ਕਿਵੇਂ ਖਾਏ। ਸੁਹਾਏ ਦਾ ਮਤਲਬ ਹੈ ਸੋਹਣਾ ਲੱਗੇ, ਚੰਗਾ ਲੱਗੇ। ਆਹਾ ਜਿਹੜੀ ਸ਼ੈ ਅੱਖਾਂ ਨੂੰ ਸੋਹਣੀ ਨਹੀਂ ਨਾ ਲੱਗਦੀ, ਹਾਂ ਉਹਨੂੰ ਦਿਲ ਕਬੂਲ ਨਹੀਂ ਕਰਦਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਘੱਲਿਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਪਿਆਰਿਓ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਅੱਜ ਅਲਹਮਦੁਲਿਲਾ ਈਦ ਉਲ ਫਿਤਰ ਦਾ ਪਾਕੀਜ਼ਾ ਤੇ ਪਿਆਰਾ ਦਿਹਾੜਾ ਏ, ਤੇ ਸਾਡੇ ਵੱਲੋਂ ਸਾਡੇ ਸਾਰੇ ਵੇਖਣ ਵਾਲਿਆਂ ਨੂੰ ਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵ ਆਲਿhi ਵ ਅਸਹਾਬਿhi ਵ ਅਜ਼ਵਾਜਿhi ਵ ਬਾਰਿਕ ਵਸੱਲਮ, ਸਾਡੀ ਸੱਚੀ ਸਰਕਾਰ ਦੇ ਮੰਨਣ ਵਾਲਿਆਂ ਨੂੰ ਈਦ ਉਲ ਫਿਤਰ ਦੀਆਂ ਢੇਰ ਢੇਰ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਹੋਣ। ਪਿਆਰਿਓ, ਇਹ ਈਦ ਉਲ ਫਿਤਰ ਜਿਹੜੀ ਹੈ, ਇਹਨੂੰ ਅਸੀਂ ਛੋਟੀ ਈਦ ਵੀ ਆਖਦੇ ਆ, ਮਿੱਠੀ ਈਦ ਵੀ ਆਖਦੇ ਆ। ਮੁਖਤਲਿਫ ਨਾਵਾਂ ਤੋਂ ਅਸੀਂ ਇਸ ਅਜ਼ੀਮ ਤਿਉਹਾਰ ਨੂੰ ਪੁਕਾਰਨੇ ਆ ਤੇ ਯਾਦ ਕਰਨੇ ਆ। ਪਿਆਰਿਓ, ਰਮਜ਼ਾਨੁਲ ਮੁਬਾਰਕ ਦਾ ਮਹੀਨਾ ਮੁਬਾਰਕ ਤੇ ਪਾਕੀਜ਼ਾ ਮਹੀਨਾ ਜਦੋਂ ਮੁੱਕਦਾ ਹੈ, ਤੇ ਇੰਝ ਸਮਝ ਲਵੋ ਕਿ ਅੱਲਾਹ ਪਾਕ ਸੱਚੇ ਸਾਹਿਬ ਦੇ ਇਨਾਮ ਦੇ ਤੌਰ ਦੇ ਉੱਤੇ ਇਹ ਈਦ ਫਿਰ ਸਾਡੀ ਹਯਾਤੀ ਦੇ ਵਿੱਚ ਆਉਂਦੀ ਹੈ। ਅੱਲਾਹ ਪਾਕ ਸਾਨੂੰ ਇਸ ਈਦ ਦੇ ਨਾਲ ਨਵਾਜ਼ਦੇ ਨੇ। ਸਾਡੇ ਪਿਆਰੇ ਨਬੀ ਪਾਕ ਨੇ ਜਿਹੜੀਆਂ ਦੋ ਈਦੈਨ ਮੁਸਲਮਾਨਾਂ ਦੇ ਵਾਸਤੇ ਮੁਖਤਸ ਕੀਤੀਆਂ, ਖੁਸ਼ੀ ਦੇ ਤਿਉਹਾਰ, ਉਹਨਾਂ ਦੇ ਵਿੱਚ ਪਹਿਲੀ ਇਹ ਆਉਂਦੀ ਹੈ ਜਿਹਨੂੰ ਅਸੀਂ ਛੋਟੀ ਈਦ ਆਖਦੇ ਆ, ਈਦ ਉਲ ਫਿਤਰ ਵੀ ਆਖਦੇ ਆ, ਮਿੱਠੀ ਈਦ ਵੀ ਆਖਦੇ ਆ, ਕਿਉਂਕਿ ਸੁਨਨਤ ਹੈ ਪਿਆਰੇ ਨਬੀ ਪਾਕ ਦੀ ਕਿ ਈਦ ਉਲ ਫਿਤਰ ਦੀ ਨਮਾਜ਼ ਦੀ ਅਦਾਇਗੀ ਲਈ ਜਾਣ ਤੋਂ ਪਹਿਲੇ ਕੋਈ ਮਿੱਠੀ ਸ਼ੈ ਸਾਡੀ ਸੱਚੀ ਸਰਕਾਰ ਖਾ ਕੇ ਤੇ ਆਪਣੇ ਘਰੋਂ ਨਿਕਲਦੇ ਹੁੰਦੇ ਸਨ ਨਮਾਜ਼ ਲਈ। ਪਿਆਰਿਓ, 30 ਰੋਜ਼ੇ ਜਿਹੜੇ ਕਿ ਅੱਲਾਹ ਪਾਕ ਸਾਨੂੰ ਅਨਾਇਤ ਕਰਦੇ ਨੇ, ਸਾਡੇ ਤੇ ਫਰਜ਼ ਨੇ। ਰਮਜ਼ਾਨੁਲ ਮੁਬਾਰਕ ਦੀ ਜਿਹੜੀ ਆਖਰੀ ਰਾਤ ਹੁੰਦੀ ਹੈ, ਜਦੋਂ ਰੋਜ਼ੇ ਇਖਤਤਾਮ ਨੂੰ ਅੱਪੜ ਜਾਂਦੇ ਨੇ, ਮੁੱਕ ਜਾਂਦੇ ਨੇ, ਤੇ ਫਿਰ ਜਿਹੜੀ ਆਖਰੀ ਰਾਤ ਹੁੰਦੀ ਹੈ ਉਹਨੂੰ
ਚਾਂਦ ਰਾਤ ਵੀ ਆਖਿਆ ਜਾਂਦਾ ਹੈ, ਉਹਨੂੰ ਲੈਲਾਤੁਲ ਜਾਇਜ਼ਾ ਵੀ ਆਖਿਆ ਜਾਂਦਾ ਹੈ। ਪਿਆਰਿਓ, ਉਹ ਇਨਾਮ ਵਾਲੀ ਬਰਕਤ ਵਾਲੀ ਰਾਤ ਹੁੰਦੀ ਏ। ਉਸ ਰਾਤ ਅੱਲਾਹ ਪਾਕ ਸਭ ਤੋਂ ਜ਼ਿਆਦਾ ਮਿਹਰਬਾਨ ਹੋਏ ਹੁੰਦੇ ਨੇ, ਰਹੀਮ ਤੇ ਕਰੀਮ ਹੋਏ ਹੁੰਦੇ ਨੇ, ਕਿਉਂਕਿ ਪੂਰਾ ਮਹੀਨਾ ਅੱਲਾਹ ਪਾਕ ਦੇ ਮੰਨਣ ਵਾਲੇ ਜਿਹੜੇ ਮੁਸਲਮਾਨ ਨੇ, ਉਹਨਾਂ ਨੇ ਦਿਹਾੜੀਆਂ ਰੋਜ਼ੇ ਦੀ ਮੁਸ਼ੱਕਤ ਦੇ ਨਾਲ ਗੁਜ਼ਾਰੀਆਂ ਹੁੰਦੀਆਂ ਨੇ, ਰਾਤਾਂ ਦੇ ਕਿਆਮ ਕੀਤੇ ਹੁੰਦੇ ਨੇ। ਅੱਲਾਹ ਪਾਕ ਸੱਚੇ ਸਾਹਿਬ ਨੂੰ ਮਨਾਉਣ, ਉਹਨੂੰ ਰਿਝਾਉਣ ਦੇ ਵਾਸਤੇ ਸਦਕਾ ਉਹ ਖੈਰਾਤ ਕਰਦੇ ਨੇ। ਅੱਲਾਹ ਪਾਕ ਦੇ ਮੰਨਣ ਵਾਲੇ ਮੋਮਿਨੀਨ ਮੁਸਲਮਾਨ ਜਿੰਨੇ ਨੇ ਦੁਨੀਆ ਭਰ ਦੇ, ਔਰਾਦੋ ਵਜ਼ਾਇਫ ਪੜ੍ਹਦੇ ਨੇ, ਜ਼ਿਆਦਾ ਤੋਂ ਜ਼ਿਆਦਾ ਨਵਾਫਲ ਅਦਾ ਕਰਦੇ ਨੇ, ਇਬਾਦਾਤ ਕਰਦੇ ਨੇ ਹਮਾ ਕਿਸਮ ਦੀਆਂ, ਜੋ ਜੋ ਕਿਸੇ ਨੂੰ ਯਾਦ ਹੁੰਦਾ ਹੈ ਉਸੇ ਉਸੇ ਨਾਂ ਨਾਲ ਆਪਣੇ ਸਾਹਿਬ ਨੂੰ ਪੁਕਾਰਦਾ ਹੈ, ਬੁਲਾਉਂਦਾ ਹੈ, ਮਾਫੀਆਂ ਮੰਗਦਾ ਹੈ, ਉਹਦੀਆਂ ਰਹਿਮਤਾਂ ਦੀ ਦਰਖਾਸਤ ਕਰਦਾ ਉਹਦੀ ਬਾਰਗਾਹ ਦੇ ਵਿੱਚ ਹਾਜ਼ਰ ਹੋ ਕੇ। ਤੇ ਚੂੰਕਿ ਇਹ ਪੂਰਾ ਮਹੀਨਾ ਅੱਲਾਹ ਪਾਕ ਦੇ ਬੰਦੇ ਮੁਸਲਮਾਨ ਜਿੰਨੇ ਨੇ ਬਿਲਖਸੂਸ, ਉਹ ਅੱਲਾਹ ਪਾਕ ਵੱਲ ਪੂਰਾ ਗੌਰ ਕਰਕੇ ਪੂਰੀ ਤਵੱਜੋ ਦੇ ਨਾਲ ਉਹਨੂੰ ਰਾਜ਼ੀ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਤੇ ਉਹਦੇ ਹਜ਼ੂਰ ਮਿੰਨਤਾਂ ਤਰਲੇ ਤੇ ਦੁਆਵਾਂ ਕਰਦੇ ਨੇ। ਤੇ ਜਿਸ ਵੇਲੇ ਇਹ ਪੂਰਾ ਮਹੀਨਾ ਮੁੱਕਦਾ ਹੈ ਤੇ ਫਿਰ ਚਾਂਦ ਰਾਤ ਜਿਹਨੂੰ ਅਸੀਂ ਆਖਦੇ ਹਾਂ, ਯਾਨੀ ਸ਼ਵਾਲੁਲ ਮੁਕਰਮ, ਅਗਲੇ ਮਹੀਨੇ ਦਾ ਚੰਨ ਨਜ਼ਰ ਆ ਜਾਂਦਾ ਹੈ ਤੇ ਫਿਰ ਸ਼ਵਾਲ ਦੀ ਪਹਿਲੀ ਤਾਰੀਖ ਨੂੰ ਈਦ ਆ ਜਾਂਦੀ ਹੈ। ਤੇ ਇਹ ਰਾਤ ਫਿਰ ਅੱਲਾਹ ਪਾਕ ਜਿਹੜੇ ਨੇ ਮੇਰੇ ਸੱਚੇ ਸਾਹਿਬ, ਉਹਨਾਂ ਨੇ ਇਸ ਰਾਤ ਨੂੰ ਲੈਲਾਤੁਲ ਜਾਇਜ਼ਾ ਕਰਾਰ ਦਿੱਤਾ ਹੈ, ਯਾਨੀ ਇਨਾਮਾਂ ਵਾਲੀ ਰਾਤ, ਮੁਰਾਦਾਂ ਵਾਲੀ ਰਾਤ, ਬਰਕਤਾਂ ਵਾਲੀ ਰਾਤ, ਰਹਿਮਤਾਂ ਵਾਲੀ ਰਾਤ। ਇਹ ਆਖਰੀ ਰਾਤ ਅੱਲਾਹ ਪਾਕ ਆਪਣੇ ਬੰਦਿਆਂ ਨੂੰ, ਜਿੰਨਾ ਪੂਰਾ ਮਹੀਨਾ ਸਿਰਫ ਸਾਹਿਬ ਦੀ ਰਜ਼ਾ ਤੇ ਇਤਾਅਤ ਤੇ ਫਰਮਾ ਬਰਦਾਰੀ ਦੇ ਵਿੱਚ ਗੁਜ਼ਾਰਿਆ ਹੁੰਦਾ, ਤੇ ਕੋਈ ਪਲ ਨਹੀਂ ਖੰਝਾਇਆ ਹੁੰਦਾ ਆਪਣੇ ਸਾਹਿਬ ਨੂੰ ਰਿਝਾਉਣ ਦਾ। ਅੱਲਾਹ ਪਾਕ ਫਿਰ ਉਹਨੂੰ, ਆਪਣੇ ਬੰਦਿਆਂ ਨੂੰ ਫਿਰ ਜਜ਼ਾ ਤੇ ਇਨਾਮ ਦੇਣ ਦੇ ਵਿੱਚ ਇਹ ਸਾਰੀ ਰਾਤ ਲੰਘਾਉਂਦੇ ਨੇ। ਪਿਆਰਿਓ, ਉਲਮਾਏ ਕਿਰਾਮ ਫਰਮਾਉਂਦੇ ਨੇ ਕਿ ਅੱਲਾਹ ਪਾਕ ਆਪਣੇ ਫਰਿਸ਼ਤਿਆਂ ਨੂੰ ਪੁੱਛਦੇ ਨੇ, ਅਸਮਾਨੀ ਮਖਲੂਕਾਤ ਨੂੰ ਹਾਜ਼ਰ ਕਰਕੇ, ਕਿ ਮੈਨੂੰ ਇਹ ਦੱਸੋ ਕਿ ਕੋਈ ਮਜ਼ਦੂਰ ਜਿਹੜਾ ਮਜ਼ਦੂਰੀ ਕਰਦਾ ਹੈ ਔਰ ਆਪਣੀ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਛੱਡਦਾ, ਜਿਸ ਕਾਰੇ ਉਹਨੂੰ ਲਾਇਆ ਹੋਵੇ, ਉਹਨੂੰ ਬੜੀ ਜ਼ਿੰਮੇਦਾਰੀ ਦੇ ਨਾਲ ਉਹ ਸਰ ਅੰਜਾਮ ਦਿੰਦਾ ਆਪਣੇ ਕੰਮ ਨੂੰ, ਤੇ ਉਹਦੀ ਫਿਰ ਕੀ ਜਜ਼ਾ ਹੋਣੀ ਚਾਹੀਦੀ ਹੈ? ਫਰਿਸ਼ਤੇ ਫਿਰ ਅੱਗੋਂ ਜਵਾਬ ਦਿੰਦੇ ਨੇ ਕਿ ਅੱਲਾਹ ਪਾਕ ਜੀ, ਉਹਨੂੰ ਫਿਰ ਉਹਦੀ ਪੂਰੀ ਪੂਰੀ ਮਜ਼ਦੂਰੀ ਜਿਹੜੀ ਹੈ, ਜੋ ਉਹਦਾ ਹੱਕ ਹੈ, ਉਹਦੇ ਨਾਲ ਉਹਨੂੰ ਨਵਾਜ਼ਣਾ ਚਾਹੀਦਾ ਹੈ, ਜੇ ਮਿਹਨਤ ਕਸ਼ ਨੂੰ, ਜੇ ਮਜ਼ਦੂਰ ਨੂੰ। ਤੇ ਅੱਲਾਹ ਪਾਕ ਫਿਰ ਫਰਮਾਉਂਦੇ ਨੇ, ਤੇ ਲਓ ਫਿਰ ਜਿੰਨਾ ਪੂਰਾ ਮਹੀਨਾ ਮੇਰੇ ਇਸ਼ਕ ਦੇ ਵਿੱਚ ਮੈਨੂੰ ਰਾਜ਼ੀ ਕਰਨ ਦੀ ਮਜ਼ਦੂਰੀ ਕੀਤੀ ਏ, ਅੱਜ ਉਹਨਾਂ ਨੂੰ ਮੈਂ ਬਖਸ਼ ਦਿੱਤਾ, ਗਵਾ ਰਿਹਾ ਜੇ। ਆਪਣੇ ਫਰਿਸ਼ਤਿਆਂ ਨੂੰ ਅੱਲਾਹ ਪਾਕ ਫਰਮਾਉਂਦੇ ਨੇ ਕਿ ਗਵਾ ਰਿਹਾ ਜੇ, ਮੈਂ ਉਹਨਾਂ ਨੂੰ ਮਾਫੀਆਂ ਦੇ ਦਿੱਤੀਆਂ, ਮੈਂ ਉਹਨਾਂ ਦੀ ਮਗਫਰਤ ਕਰ ਦਿੱਤੀ। ਤੇ ਈਦ ਵਾਲਾ ਜਿਹੜਾ ਦਿਨ ਹੈ ਪਿਆਰਿਓ, ਉਹਨੂੰ ਵੀ ਯੌਮੁਲ ਇਨਾਮ ਫਿਰ ਆਖਿਆ ਗਿਆ। ਅੱਲਾਹ ਪਾਕ ਦੀਆਂ ਮਿਹਰਬਾਨੀਆਂ ਅਰੂਜ ਤੇ ਹੁੰਦੀਆਂ ਨੇ ਈਦ ਵਾਲੇ ਦਿਹਾੜੇ। ਲੇਕਿਨ ਮੁਸਲਮਾਨਾਂ ਦਾ ਜਿਹੜਾ ਸਾਡਾ ਇਹ ਤਿਉਹਾਰ ਹੈ ਖੁਸ਼ੀ ਦਾ, ਇਹਦਾ ਥੋੜਾ ਜਿਹਾ ਫਰਕ ਇਹ ਵੇ ਕਿ ਹੋਰ ਜਿਹੜੇ ਮੁਖਤਲਿਫ ਮਜ਼ਾਹਬ ਨੇ ਜਾਂ ਹੋਰ ਖੁਸ਼ੀਆਂ ਦੇ ਜਿਹੜੇ ਤਿਉਹਾਰ ਹੁੰਦੇ ਨੇ, ਉਹਦੇ ਵਿੱਚ ਤੇ ਕੋਈ ਤਿਉਹਾਰ ਆਉਂਦਾ ਤੇ ਲੋਕੀ ਖੁਸ਼ੀਆਂ ਮਨਾਉਂਦੇ ਨੇ, ਖੇਲ ਕੂਦ ਦਾ ਕੀਤਾ ਜਾਂਦਾ ਹੈ ਤਮਾਮ। ਇਸ ਤੋਂ ਇਲਾਵਾ ਹੋਰ ਖੁਸ਼ੀਆਂ ਦੇ ਬਹੁਤ ਸਾਰੇ ਅੰਦਾਜ਼ ਅਪਣਾਏ ਜਾਂਦੇ ਨੇ ਲੋਕਾਂ ਵੱਲੋਂ। ਲੇਕਿਨ ਅੱਲਾਹ ਪਾਕ ਸੱਚੇ ਸਾਹਿਬ ਨੇ ਚੂੰਕਿ ਇਸਲਾਮ ਨੂੰ ਖੈਰੁਲ ਅਦਿਆਨ ਆਖਿਆ, ਤਮਾਮ ਦੀਨਾਂ ਤੋਂ ਜ਼ਿਆਦਾ ਬਿਹਤਰ ਦੀਨ, ਇਸ ਵਾਸਤੇ ਅੱਲਾਹ ਪਾਕ ਸੱਚੇ ਸਾਹਿਬ ਸਾਨੂੰ ਇੱਕ ਤੇ ਇਹ ਹੁਕਮ ਦਿੱਤਾ ਹੈ ਭਈ ਇਬਾਦਤ ਈਦ ਵਾਲੇ ਦਿਨ ਵਧਾਓ, ਖੇਲ ਕੂਦ ਜਿਹੜੀ ਹੈ ਨਾ ਇਹ ਵੀ ਕਰੋ, ਖੁਸ਼ੀ ਮਨਾਓ, ਲੇਕਿਨ ਅੱਲਾਹ ਪਾਕ ਨੂੰ ਨਹੀਂ ਵਿਸਾਰਨਾ। ਪੂਰਾ ਇੱਕ ਮਹੀਨਾ ਰਮਜ਼ਾਨੁਲ ਮੁਬਾਰਕ ਦਾ ਤੇ ਤੁਸੀਂ ਏਡੇ ਰੱਬ ਦੇ ਨੇੜੇ ਰਹੇ, ਤੇ ਹੁਣ ਇੱਕਦਮ
ਚਾਂਦ ਰਾਤ ਨੂੰ ਹਰ ਸ਼ੈ ਵਿਸਾਰ ਕੇ, ਜਿਵੇਂ ਅਸੀਂ ਬਾਜ਼ਾਰਾਂ 'ਚ ਨਿਕਲ ਜਾਂਦੇ ਆ, ਹੋਟਲਿੰਗ ਕਰਨ ਲੱਗ ਪੈਂਦੇ ਆ, ਸਾਡੀਆਂ ਖਵਾਤੀਨ ਸਾਰੀ ਸਾਰੀ ਰਾਤ ਬਾਜ਼ਾਰਾਂ 'ਚ ਮਹਿੰਦੀਆਂ ਲਵਾਉਂਦੀਆਂ ਅਸੀਂ ਦੇਖਦੇ ਆ, ਦਿਸਦੀਆਂ ਨੇ ਸਾਨੂੰ ਆਪਣੀਆਂ ਧੀਆਂ ਭੈਣਾਂ। ਤੇ ਇੱਕਦਮ ਸਾਹਿਬ ਨੂੰ ਘੰਡ ਕਰ ਦੇਣੀ ਤੇ ਦੁਨੀਆਦਾਰੀ 'ਚ ਮੁਕੰਮਲ ਹਮਾਤਨ ਰੁੱਝ ਜਾਣਾ, ਇਹ ਸੋਹਣਾ ਨਹੀਂ ਲੱਗਦਾ। ਸਾਡੇ ਨਬੀ ਪਾਕ ਫਰਮਾਇਆ ਕਿ ਈਦ ਵਾਲੇ ਦਿਨ ਵੀ ਅੱਗੇ ਪਿੱਛੇ ਤੇ 5 ਨਮਾਜ਼ਾਂ ਫਰਜ਼ ਨੇ ਨਾ, ਤੇ ਈਦ ਵਾਲੇ ਦਿਨ ਈਦ ਦੀ ਨਮਾਜ਼ ਵੀ ਪੜੋ। ਯਾਨੀ ਅੱਲਾਹ ਪਾਕ ਨਾਲ ਰਾਬਤੇ ਦਾ ਬਿਹਤਰੀਨ ਜ਼ਰੀਆ ਤੇ ਨਮਾਜ਼ ਹੀ ਹੈ ਨਾ। ਸਲਾਤ ਮੇਰਾਜੁਲ ਮੋਮਿਨ, ਤੇ ਖੁਸ਼ੀ ਦਾ ਤਿਉਹਾਰ ਹੈ, ਤੇ ਨਮਾਜ਼ ਸਗੋਂ ਇੱਕ ਵਧਾ ਦਿੱਤੀ ਗਈ ਹੈ। ਯਾਨੀ ਰਾਬਤੇ ਹੋਰ ਮਜ਼ਬੂਤ ਕਰੋ ਸਾਹਿਬ ਦੇ ਨਾਲ। ਅੱਲਾਹ ਪਾਕ ਵੀ ਫਿਰ ਇਨਾਮ ਦਿੰਦੇ ਨੇ। ਦੂਸਰਾ ਈਦ ਦਾ ਜਿਹੜਾ ਤਿਉਹਾਰ ਹੈ ਪਿਆਰਿਓ, ਇਹਦੇ ਵਿੱਚ ਸਾਨੂੰ ਅੱਲਾਹ ਪਾਕ ਦਾ ਤੇ ਸਾਡੇ ਨਬੀ ਪਾਕ ਦਾ ਇਹ ਹੁਕਮ ਹੈ ਵੀ ਮਾੜਿਆਂ ਨੂੰ ਨਾ ਵਸਾਰੋ। ਉਹ ਕੋਈ ਖੁਸ਼ੀ ਨਹੀਂ ਮੁਸਲਮਾਨਾਂ ਦੇ ਵਾਸਤੇ, ਅਜਿਹੀ ਖੁਸ਼ੀ ਹੋਈ ਨਹੀਂ ਜਿਹਦੇ ਵਿੱਚ ਉਹ ਦੂਸਰਿਆਂ ਨੂੰ ਸ਼ਰੀਕ ਨਹੀਂ ਕਰ ਰਹੇ, ਆਪਣੇ तमाम ਅਜ਼ੀਜ਼ੋ ਅਕਾਰਬ ਭੈਣਾਂ ਭਰਾਵਾਂ ਨੂੰ ਸ਼ਰੀਕ ਨਹੀਂ ਕਰਦੇ, ਗਰੀਬਾਂ ਮਾੜਿਆਂ ਹਮਸਾਇਆਂ ਨੂੰ ਸ਼ਰੀਕ ਨਹੀਂ ਕਰਦੇ। ਅਜਿਹੀ ਈਦ ਫਿਰ ਈਦ ਨਹੀਂ, ਉਹ ਫਿਰ ਵਈਦ। ਵੇਖੋ ਇੱਕ ਗੱਲ ਮੈਨੂੰ ਬੜੀ ਪਿਆਰੀ ਯਾਦ ਆ ਗਈ ਕਿ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੋ ਦਾ ਮੁਬਾਰਕ ਦੌਰ ਸੀ, ਤੇ ਪਿਆਰਿਓ ਦਰੇ ਖਿਲਾਫਤ ਦੇ ਉੱਤੇ, ਉਹਨਾਂ ਦੇ ਬੂਹੇ ਦੇ ਉੱਤੇ, ਉਹ ਖਲੀਫਾ ਸਨ, ਅਮੀਰੁਲ ਮੋਮਿਨੀਨ ਸਨ, ਤੇ ਸਾਰੇ ਮੁਸਲਮਾਨ ਰਲ ਕੇ ਗਏ ਇਕੱਠੇ ਹੋ ਕੇ ਈਦ ਮਿਲਣ ਲਈ। ਤੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਹਜ਼ਰਤ ਉਮਰ ਪਾਕ ਉੱਚੀ ਉੱਚੀ ਰੋ ਰਹੇ ਸਨ, ਗਿਰਿਆਜ਼ਾਰੀ ਕਰ ਰਹੇ ਸਨ। ਲੋਕਾਂ ਹਰ ਇਜਾਜ਼ਤ ਚਾਹੀ ਹਾਜ਼ਰ ਹੋਣ ਦੀ। ਜਦੋਂ ਲੋਕੀ ਆ ਕੇ ਮਿਲੇ, ਜਿਹੜੇ ਅਸਹਾਬ ਮਿਲਣ ਵਾਸਤੇ ਆਏ ਸਨ, ਤੇ ਉਹਨਾਂ ਸਵਾਲ ਕੀਤਾ, ਉਹਨਾਂ ਆਖਿਆ ਜੀ ਅੱਜ ਤੇ ਈਦ ਹੈ, ਤਿਉਹਾਰ ਹੈ ਖੁਸ਼ੀ ਦਾ, ਤੇ ਤੁਸੀਂ ਰੋ ਰਹੇ ਹੋ, ਇਹਦਾ ਕੀ ਮਤਲਬ ਹੋਇਆ? ਤੇ ਹਜ਼ਰਤ ਉਮਰ ਪਾਕ ਨੇ ਆਖਿਆ ਕਿ ਇਹ ਈਦ ਵੀ ਹੈ ਤੇ ਵਈਦ ਵੀ ਹੈ। ਈਦ ਤੇ ਇਹ ਉਹਨਾਂ ਲਈ ਹੈ ਜਿਨ੍ਹਾਂ ਦੇ ਰੋਜ਼ੇ, ਨਮਾਜ਼ਾਂ, ਜ਼ਕਾਤਾਂ, ਖੈਰਾਤਾਂ, ਨੇਕੀਆਂ, ਇਬਾਦਾਤ, ਜਿਨ੍ਹਾਂ ਦੇ ਤਰਲੇ ਮਿੰਨਤਾਂ ਸਾਹਿਬ ਕਬੂਲ ਕਰ ਲਈਆਂ, ਜਿਨ੍ਹਾਂ ਦੀਆਂ ਇਬਾਦਾਤ ਮਕਬੂਲ ਹੋ ਗਈਆਂ, ਉਹਨਾਂ ਦੇ ਵਾਸਤੇ ਤੇ ਈਦ। ਤੇ ਜਿਨ੍ਹਾਂ ਦੀਆਂ ਇਬਾਦਾਤ ਮਰਦੂਦ ਹੋ ਗਈਆਂ, ਰੱਦ ਕਰ ਦਿੱਤੀਆਂ ਗਈਆਂ ਬਾਰਗਾਹ ਈਜ਼ਦੀ ਦੇ ਵਿੱਚੋਂ, ਉਹਨਾਂ ਦੇ ਵਾਸਤੇ ਇਹ ਕਦੋਂ ਈਦ ਹੈ? ਉਹਨਾਂ ਦੇ ਵਾਸਤੇ ਤੇ ਫਿਰ ਇੱਕ ਤੰਬੀਹ ਹੈ ਨਾ। ਵਈਦ ਦਾ ਪਿਆਰਿਓ ਮਤਲਬ ਹੁੰਦਾ ਹੈ ਧਮਕੀ, ਸਜ਼ਾ ਦੀ, ਜਾਂ ਸਜ਼ਾ ਬਾਰੇ ਕਿਸੇ ਨੂੰ ਦੱਸ ਪਾਉਣੀ, ਵਾਰਨਿੰਗ। ਤੇ ਉਹ ਫਿਰ ਹਜ਼ਰਤ ਉਮਰ ਨੇ ਫਰਮਾਇਆ ਕਿ ਉਹਨਾਂ ਦੀ ਕਾਹਦੀ ਫਿਰ ਈਦ ਹੋਈ? ਫਿਰ ਹਜ਼ਰਤ ਉਮਰ ਪਾਕ ਦੇ ਨਾਲ ਹੀ ਮਨਸੂਬ ਇੱਕ ਹੋਰ ਵਾਕਿਆ ਯਾਦ ਆ ਗਿਆ ਪਿਆਰਿਓ, ਕਿ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੂ ਦੇ ਬੇਟੇ, ਉਹਨਾਂ ਈਦ ਵਾਲੇ ਦਿਹਾੜੇ ਵੀ ਨਾ ਜੀ ਪੁਰਾਣੀ ਜਿਹੀ ਮੈਲੀ ਦੀ ਕਮੀਜ਼ ਪਾਈ ਹੋਈ, ਤੇ ਹਜ਼ਰਤ ਉਮਰ ਪਾਕ ਨਾ ਉਹਨਾਂ ਨੂੰ ਵੇਖ ਕੇ ਤੇ ਰੋਣ ਲੱਗ ਪਿਆ ਵੀ ਅੱਜ ਈਦ ਹੈ। ਤੇ ਅਮੀਰੁਲ ਮੋਮਿਨੀਨ ਵੀ ਸਨ, ਤੇ ਪੁੱਤਰ ਜਿਹੜਾ ਜਵਾਨ, ਤੇ ਉਹਨੇ ਕਮੀਜ਼ ਵੀ ਨਹੀਂ ਨਵੀਂ ਪਾਈ ਹੋਈ। ਤੇ ਉਹ ਬੇਟੇ ਨੇ ਵੇਖ ਲਿਆ ਕਿ ਵਾਲਦੇ ਗਿਰਾਮੀ ਰੋਏ ਨੇ। ਉਹਨਾਂ ਅਗਾਂਹ ਹੋ ਕੇ ਪੁੱਛਿਆ ਕਿ ਹਜ਼ੂਰ ਕੀ ਗੱਲ ਹੈ, ਤੁਹਾਡੀਆਂ ਅੱਖੀਆਂ ਦੇ ਵਿੱਚ ਅਥਰੂ ਆ ਗਏ ਨੇ? ਤੇ ਹਜ਼ਰਤ ਉਮਰ ਪਾਕ ਫਰਮਾਇਆ ਕਿ ਮੈਨੂੰ ਯਾਰ ਖਿਆਲ ਆ ਗਿਆ ਸੀ ਕਿ ਆਪਣੇ ਹਾਣੀਆਂ ਦੇ ਵਿੱਚ, ਹਮ ਉਮਰਾਂ ਦੇ ਵਿੱਚ ਤੂੰ ਜਾਏਗਾ ਤੇ ਕੱਪੜੇ ਤੇਰੇ ਕੋਈ ਏਡੇ ਚੱਜ ਦੇ ਨਹੀਂ, ਈਦ ਨੂੰ ਨਵੇਂ ਕੱਪੜੇ ਪਾਉਣਾ ਸੁਨਨਤ ਹੈ, ਲੇਕਿਨ ਆਪ ਦੇ ਜ਼ਰਾਏ ਆਮਦਨੀ ਨਹੀਂ ਸਨ ਇੰਨੇ ਹੈਗੇ ਕਿ ਪੁੱਤਰ ਨੂੰ ਕੱਪੜੇ ਲੈ ਦਿੰਦੇ। ਤੇ ਆਪ ਆਖਿਆ ਕਿ ਤੇਰਾ ਦਿਲ ਟੁੱਟੇਗਾ ਜਦੋਂ ਦੂਜਿਆਂ ਨੂੰ ਤੂੰ ਵੇਖੇਗਾ ਨਵੇਂ ਕੱਪੜੇ ਪਾਏ ਹੋਏ, ਤੇ ਮੈਨੂੰ ਤਾਂ ਇਹ ਖਿਆਲ ਆ ਕੇ ਤੇ ਰੋਣਾ ਆ ਗਿਆ। ਤੇ ਪਿਆਰਿਓ ਵੇਖੋ, ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਦੇ ਕਿੰਨੇ ਨੇਕ ਤੇ ਫਰਮਾ ਬਰਦਾਰ ਬੇਟੇ ਸਨ। ਉਹਨਾਂ ਆਖਿਆ ਕਿ ਵਾਲਦੇ ਗਿਰਾਮੀ ਅੱਬੂ ਜਾਨ, ਦਿਲ ਤੇ ਅੱਜ ਉਹਦਾ ਟੁੱਟੇਗਾ ਜਿਹੜਾ ਰਮਜ਼ਾਨ ਸ਼ਰੀਫ ਦੇ ਵਿੱਚ ਸੱਚੇ ਸਾਹਿਬ ਨੂੰ ਰਾਜ਼ੀ ਨਹੀਂ ਕਰ ਸਕਿਆ, ਜਿਹੜਾ ਆਪਣੇ ਮਾਂ-ਬਾਪ ਦਾ ਨਾਫਰਮਾਨ ਹੈ। ਕਿਉਂਕਿ ਇਹ ਵੀ ਹਦੀਸੇ ਪਾਕ ਹੈ ਨਾ ਕਿ ਰੱਬ ਦੀ ਰਜ਼ਾ ਵਾਲਦ ਦੀ ਰਜ਼ਾ ਦੇ ਵਿੱਚ, ਤੇ ਰੱਬ ਦੀ ਨਾਰਾਜ਼ਗੀ
ਬਾਪ ਦੀ ਨਾਰਾਜ਼ਗੀ ਦੇ ਵਿੱਚ। ਤੇ ਉਹਨਾਂ ਫਰਮਾਇਆ, ਹਜ਼ਰਤ ਉਮਰ ਪਾਕ ਦੇ ਬੇਟੇ ਜਿਹੜੇ ਸਨ ਉਹਨਾਂ ਆਖਿਆ, ਮੈਂ ਤਾਂ ਸਾਰੀ ਹਯਾਤੀ ਤੁਹਾਨੂੰ ਵੀ ਰਾਜ਼ੀ ਕੀਤਾ, ਤੁਹਾਡੀ ਨਾਫਰਮਾਨੀ ਵੀ ਨਹੀਂ ਕੀਤੀ, ਤੇ ਅੱਲਾਹ ਪਾਕ ਸੱਚੇ ਸਾਹਿਬ ਨੂੰ ਵੀ ਰਾਜ਼ੀ ਕਰਨ ਦਾ ਕੁੱਲ ਯਤਨ ਸਾਰੀ ਉਮਰ ਕਰਦਾ ਰਿਹਾ, ਹਰ ਯਤਨ ਕੀਤਾ ਮੈਂ, ਤੇ ਮੇਰਾ ਦਿਲ ਕਿਉਂ ਟੁੱਟੇਗਾ? ਮੇਰਾ ਦਿਲ ਟੁੱਟਣ ਦੀ ਕੋਈ ਵਜ੍ਹਾ ਨਹੀਂ, ਤੁਸੀਂ ਬਿਲਕੁਲ ਨਾ ਘਾਬਰੋ, ਮੈਂ ਮੁਤਮਈਨ ਨਾ ਪੂਰਾ। ਪਿਆਰਿਓ, ਈਦ ਨਵੇਂ ਕੱਪੜੇ ਪਾ ਕੇ ਤੇ ਲੋਕਾਂ ਨੂੰ ਵਿਖਾਲਾ ਕਰਨ ਦਾ ਨਾਂ ਨਹੀਂ। ਇਹ ਗੱਲਾਂ ਜਿਹੜੀਆਂ ਦੋਵੇਂ ਹਜ਼ਰਤ ਉਮਰ ਪਾਕ ਦੇ ਨਾਲ ਮਨਸੂਬ ਮੈਂ ਤੁਹਾਨੂੰ ਸੁਣਾਏ, ਦੋਵੇਂ ਵਾਕਿਆਤ, ਇੱਥੋਂ ਇਹ ਜ਼ਾਹਿਰ ਹੁੰਦਾ ਹੈ ਕਿ ਰੱਬ ਪਾਕ ਨੂੰ ਰਾਜ਼ੀ ਕਰਨ ਦਾ ਜਦੋਂ ਦਿਲ ਮੁਤਮਇਨ ਹੋਵੇ ਕਿ ਮੈਂ ਆਪਣੇ ਮਾਲਕ ਨੂੰ ਚੰਗਾ ਰਾਜ਼ੀ ਕੀਤਾ, ਔਰ ਫਿਰ ਉਦੋਂ ਬਾਅਦ ਅੱਲਾਹ ਪਾਕ ਦੇ ਬੰਦਿਆਂ ਨੂੰ ਰਾਜ਼ੀ ਕਰਨ ਦਾ ਮਤਮਾ ਨਜ਼ਰ ਹੋਵੇ, ਬੰਦੇ ਦਾ ਮਕਸਦ ਹੋਵੇ ਕਿ ਮੈਂ ਰੱਬ ਦੀ ਮਖਲੂਕ ਨੂੰ, ਉਹਦੇ ਬੰਦਿਆਂ ਨੂੰ ਵੀ ਰਾਜ਼ੀ ਕਰਨਾ ਤੇ ਉਹਨੂੰ ਵੀ ਰਾਜ਼ੀ ਕਰਨਾ, ਤੇ ਉਹਦੀ ਹੋਈ ਈਦ ਹੈ। ਦੂਸਰੀ ਸੂਰਤ ਦੇ ਵਿੱਚ ਈਦ ਕੋਈ ਨਹੀਂ। ਈਦ ਨੂੰ ਪਿਆਰਿਓ ਅਸੀਂ ਸਦਕਾ ਫਿਤਰ ਵੀ ਅਦਾ ਕਰਨੇ ਆ, ਜਿਹਨੂੰ ਫਿਤਰਾਨਾ ਆਖਿਆ ਜਾਂਦਾ ਹੈ। ਪਿਆਰਿਓ, ਆਖਦੇ ਨੇ ਸਾਡੇ ਉਲਮਾਏ ਕਿਰਾਮ ਕਿ ਜੇ ਅਸੀਂ ਫਿਤਰਾਨਾ ਨਹੀਂ ਨਾ ਦਿੰਦੇ, ਯਾਨੀ ਗਰੀਬਾਂ ਨੂੰ ਹੱਕ ਨਹੀਂ ਉਹਨਾਂ ਦਾ ਦਿੰਦੇ, ਫੀ ਘਰ ਦਾ ਜਿੰਨੇ ਜੀ ਹੁੰਦੇ ਨੇ ਨਾ, ਹਰ ਜੀ ਨੂੰ 2.25 ਕਿਲੋਗ੍ਰਾਮ ਗੰਦਮ ਦੀ ਸ਼ਾਇਦ ਕੀਮਤ ਹੈ, ਉਹ ਸਾਡੇ ਉਲਮਾਏ ਕਿਰਾਮ ਹਰ ਸਾਲ ਸਾਨੂੰ ਦੱਸਦੇ ਨੇ, ਮਹਿੰਗਾਈ ਦੇ ਨਾਲ ਨਾਲ ਦੱਸ ਦਿੰਦੇ ਨੇ ਵੀ ਐਤਕੀ ਫਿਤਰਾਨਾ ਇੰਨਾ ਹੋਏਗਾ ਫੀ ਕਸ, ਤੇ ਜਿੰਨੇ ਘਰ ਦੇ ਜੀ ਹੋਣ ਉਹ ਫਿਤਰਾਨਾ ਦੇਣਾ ਚਾਹੀਦਾ, ਗੁਰਾਬਾ ਦੀ ਮਦਦ ਹੋ ਜਾਂਦੀ ਹੈ। ਤੇ ਨਾਲੇ ਸਾਹਿਬ ਇਹ ਵੀ ਫਰਮਾਇਆ ਵੀ ਉਨੀ ਦੇਰ ਇਬਾਦਾਤ ਰਮਜ਼ਾਨੁਲ ਮੁਬਾਰਕ ਦੀਆਂ ਮੁਅੱਲਕ ਰਹਿੰਦੀਆਂ ਨੇ, ਹਵਾ 'ਚ ਲਟਕੀਆਂ ਰਹਿੰਦੀਆਂ ਨੇ, ਉੱਤੇ ਅੱਲਾਹ ਪਾਕ ਦੇ ਹਜ਼ੂਰ ਜਾ ਕੇ ਪੇਸ਼ ਨਹੀਂ ਬਾਰਗਾਹ ਦੇ ਵਿੱਚ ਹੋ ਸਕਦੀਆਂ ਜਿੰਨੀ ਦੇਰ ਅਸੀਂ ਫਿਤਰਾਨਾ ਅਦਾ ਨਹੀਂ ਕਰਦੇ। ਤੇ ਅਫਜ਼ਲ ਅਮਲ ਇਹ ਵੇ ਕਿ ਨਮਾਜ਼ ਈਦ ਉਲ ਫਿਤਰ ਦੀ ਅਦਾਇਗੀ ਲਈ ਜਾਣ ਤੋਂ ਪਹਿਲੇ ਫਿਤਰਾਨਾ ਦੇ ਦਿੱਤਾ ਜਾਏ। ਸਾਹਿਬੋ, ਉਹ ਵੀ ਅਦਾ ਕਰਨਾ ਜੇ, ਔਰ ਅੱਲਾਹ ਪਾਕ ਦੇ ਬੰਦਿਆਂ ਨੂੰ ਵੀ ਆਪਣੀ ਈਦ ਦੀਆਂ ਖੁਸ਼ੀਆਂ ਦੇ ਵਿੱਚ ਰਲਾਣਾ ਜੇ, ਬਿਲਖਸੂਸ ਮਾੜਿਆਂ ਨੂੰ, ਯਤੀਮਾਂ ਨੂੰ, ਮਸਕੀਨਾਂ ਨੂੰ। ਅੱਲਾਹ ਪਾਕ ਸੱਚਾ ਸਾਹਿਬ ਸਦਕਾ ਨਬੀ ਪਾਕ ਦਾ ਤੇ ਸਦਕਾ ਇਸ ਮੁਬਾਰਕ ਈਦ ਉਲ ਫਿਤਰ ਦੇ ਦਿਨ ਦਾ ਉਮਤ ਮੁਸਲਿਮਾਂ ਦੇ ਉੱਤੇ ihsanat ਫਰਮਾਨ। ਤੇ ਆਓ ਹੁਣ ਕੁਝ ਅਖਾਣ ਜਿਹੜੇ ਤੁਸੀਂ ਭੇਜੇ ਨੇ, ਉਹਨਾਂ ਦੇ ਪਰਤਾਵੇ, ਉਹਨਾਂ ਦੇ ਜਵਾਬਾਤ, ਉਹਨਾਂ ਦੇ ਤਰਜਮੇ ਤੇ ਉਹਨਾਂ ਦੀ ਵਿਆਖਿਆ ਵੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰ ਲਈਏ। ਆਓ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ, ਤੇ ਉੱਥੇ ਚੱਲ ਕੇ ਬਾਕੀ ਗੱਲਾਂ ਬਾਤਾਂ ਫਿਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली अस्सलाम वालेकुम जनाब बाजवा साहब जी। बिस्मिल्लाह, वालेकुम सलाम जनाब डॉक्टर साहब, खैरियां हो जी? मेरी सरकार, अज साडे जनाब जेडे सब तो पहले व्यूअर ने जी जी, साडे बड़े पक्के दर्शक ने जी जी, उन्हां दा जनाब इसमें गिरामी है सतपाल शर्मा। वाह वाह वाह। अमेरिका तो सर उन्हां सानू अखान भिजवाया है। अखान इस तरह बाजवा साहब के गरीब अमीर दी दोस्ती, हाँ जी, ते सिर लानत दी पग, हाँ जी, ते जी कहना ते ओए अखवाना, हाँ जी, ते धर देनी अग। ਅਸਲ 'ਚ ਦੱਸਿਆ ਨਾ ਜੀ ਕਿ ਤੁਹਾਡਾ ਜਿਹੜਾ ਵੇਖੋ ਨਾ ਯਾਰੀ ਦੋਸਤੀ ਵੀ ਹੈ ਨਾ ਜੀ ਤੁਹਾਡੀ, ਜੀ ਜੀ, ਜਿਸ ਤਰ੍ਹਾਂ ਤੁਹਾਡੀ ਸਾਕਾਚਾਰੀ ਵੀ, ਉਹ ਵੀ ਬਰਾਬਰ ਦੇ ਹੀ ਲੋਕਾਂ ਦੇ ਵਿੱਚ ਹੋਏ ਤੇ ਉੱਥੇ ਸਹੀ ਇੱਜ਼ਤ ਹੁੰਦੀ ਹੈ। ਅਜੀ ਇਸ ਤਰ੍ਹਾਂ ਮਤਲਬ ਇਹ ਵੀ ਹੁੰਦਾ ਹੈ ਵੀ ਸਾਕਾਚਾਰੀ ਜਦੋਂ ਹੋਈ ਉਦੋਂ ਤੇ ਬਰਾਬਰ ਦੇ ਸਨ ਜੀ, ਬਾਅਦ ਚ ਉਹਨਾਂ ਨੂੰ ਕੋਈ ਗਰੰਨੇ ਗਿਆ ਜਾਂ ਕੋਈ ਕਿਸੇ ਤਰੀਕਿਓਂ ਕੋ ਵਸੀਲਿਓਂ ਕੋ ਦੌਲਤ ਚੋਖੀ ਲੱਭ ਗਈ, ਕੋ ਮੁੰਡੇ ਬਾਹਰ ਜਾ ਕੇ ਚਾਕਰੀ ਕਰਨ ਲੱਗ ਪਏ। ਜੀ ਜੀ, ਅੱਛਾ, ਉਹਨਾਂ ਦਾ ਵੀ ਮਤਲਬ ਹੈ ਕਿ ਉਹ ਯੱਬ ਪੈ ਜਾਂਦਾ ਉਹਨਾਂ ਨੂੰ, ਜਿਹੜੇ ਖਾਨਦਾਨੀ ਲੋਕ ਨਹੀਂ ਹੁੰਦੇ, ਚੰਗੇ ਨਹੀਂ ਹੁੰਦੇ, ਉਹਨਾਂ ਦੀ ਟੂੰ ਟਾਂ ਵੀ ਵੱਖਰੀ ਹੁੰਦੀ ਹੈ। ਤੇ ਰਿਸ਼ਤੇਦਾਰਾਂ ਨੂੰ ਮੱਲਾ ਰਿਸ਼ਤੇਦਾਰ ਤੇ ਰਿਸ਼ਤੇਦਾਰ ਹੁੰਦਾ, ਰਿਸ਼ਤੇਦਾਰ ਉਹਦੀ ਤੇ ਇੱਕੋ ਜਿਹੀ ਇੱਜ਼ਤ ਹੋਣੀ ਚਾਹੀਦੀ ਹੈ। ਹਾਂਜੀ, ਨਾਲੇ ਨੌ ਦੌਲਤੀਆ ਬਣਨ ਤੋਂ ਪਹਿਲੇ ਤੇਰੀ ਸਾਕਾਚਾਰੀ ਸੀ। ਪਹਿਲਾਂ ਸਾਕਾਚਾਰੀ ਹੈ ਤੇ ਉਹ ਇਸ ਤਰ੍ਹਾਂ ਦੇ ਲੋਕੀ ਵੇਖੇ ਗਏ ਨੇ, ਇਸ ਤਰ੍ਹਾਂ ਦੇ ਰਵੱਈਏ
ਕਿ ਉਹ ਐਵੇਂ ਹੀ ਉਹਨਾਂ ਨਾਲ ਬਹਿ ਕੇ ਪਿਆ ਆਖਣਾ ਮੇਰਾ ਹੁੱਕਾ ਵੇਖੋ, ਮੇਰੀ ਨੜੀ ਵੇਖੋ, ਹਾਂਜੀ, ਤੇ ਆ ਮੇਰਾ ਜਿਹੜਾ ਪੈਨ ਹੈ ਜੀ, ਇਹ ਪਹਿਲਾਂ ਜਿਹੜਾ ਸੀ ਨਾ, ਇਹ ਜਿਮੀ ਕਾਰਟਰ ਦੇ ਕੋਲ ਹੁੰਦਾ ਸੀ। ਇਹੋ ਜਿਹੀਆਂ ਕਹਾਣੀਆਂ ਸੁਣਾਉਣ ਨਾਲੋਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਰਿਸ਼ਤੇਦਾਰ ਨੂੰ ਤੇ ਰਿਸ਼ਤੇਦਾਰ, ਇਹਨੂੰ ਵੀ ਪਹਿਲਾਂ ਦੀ ਗੱਲ, ਇਨਸਾਨ ਨੂੰ ਇਨਸਾਨ ਸਮਝਣਾ ਚਾਹੀਦਾ। ਵਾਹ 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 ਵਾਹ, ਕਿ ਇਨਸਾਨ ਨੂੰ ਇਨਸਾਨ ਸਮਝ ਕੇ ਉਹਦੇ ਨਾਲ ਬਿਹੇਵ ਕਰਨਾ ਚਾਹੀਦਾ, ਉਹਦੇ ਨਾਲ ਵਰਤਾਰਾ ਕਰਨਾ ਚਾਹੀਦਾ। ਤੇ ਜਿਹੜਾ ਬੰਦਾ ਮਾੜਾ ਤੇ ਉੱਚੇ ਥਾਂ ਦੋਸਤੀ ਲਾ ਲਵੇ, ਉਹ ਇਹਨੂੰ ਮੱਤ ਦਿੱਤੀ ਗਈ ਹੈ ਮਾੜੇ ਬੰਦੇ ਨੂੰ, ਵੀ ਤੂੰ ਮਤਲਬ ਇਹ ਸਮਝ ਕੇ ਵੀ ਜੀ ਮੈਂ ਉੱਚੇ ਥਾਂ ਦੋਸਤੀ ਲਾ ਲਈ ਜਾਂ ਅਮੀਰ ਬੰਦੇ ਆ ਲਾ ਲਈ, ਜਾਂ ਜੀ ਦੋਸਤੀ ਲੱਗਣ ਤੋਂ ਬਾਅਦ ਉਹ ਅਮੀਰ ਹੋ ਗਿਆ ਕੋ ਤੇਰਾ ਦੋਸਤ, ਤੇ ਉਹ ਤੈਨੂੰ ਪਛਾਨਣਾ ਛੱਡ ਗਿਆ, ਤੂੰ ਤੈਨੂੰ ਉਹ ਇਹ ਕਰਕੇ ਸੱਦਣਾ ਸ਼ੁਰੂ ਕਰ ਦਿੱਤਾ ਜੀ, ਹਾਂਜੀ, ਤੇ ਤੂੰ ਉਹਦੇ ਕੋਲ ਜਾ ਕੇ ਤੇ ਉਹ ਜਿਵੇਂ ਗੁਲਾਮੀ ਭੋਗਣ ਵਾਲੀ ਗੱਲ ਹੈ ਨਾ ਜੀ, ਜੀ ਜੀ, ਹਾਂਜੀ, ਤੇ ਉਹਦਾ ਚੱਸ ਨਹੀਂ ਹੁੰਦਾ। ਉਹ ਇੱਕ ਦਫਾ ਗੁਲਾਮ ਮੁਸਤਫਾ ਖਾਰ ਮੈਨੂੰ ਆਖਣ ਲੱਗਾ ਕਿ ਇਹਸਾਨ ਬਾਜਵਾ ਸਾਹਿਬ ਅੱਛੇ ਦੋਸਤ ਬਣ ਸਕਦੇ ਨੇ ਜੀ। ਉਹ ਮੈਂ ਉਹਨੂੰ ਕਿਹਾ ਬਈ ਗੱਲ ਇਹ ਹੈ ਕਿ ਅਯੂਬ ਖਾਨ ਨੇ ਲਿਖੀ ਸੀ ਕਿਤਾਬ ਜੀ, ਫਰੈਂਡਸ ਨਾਟ ਮਾਸਟਰਸ, ਜੀ ਜੀ, ਤੇ ਮੈਂ ਕਿਹਾ ਉਹਦੇ ਚ ਉਹਨੇ ਲਿਖਿਆ ਸੀ ਕਿ ਪੀਪਲ ਇਨ ਡਿਵੈਲਪਿੰਗ ਕੰਟਰੀਜ਼ seek assistance but on the basis of mutual respect. ਵਾਹ, they want to have friends not masters. ਤੇ ਮੈਂ ਵੀ ਕਦੀ ਮੈਂ ਕਿਹਾ ਫਰੈਂਡ ਨੂੰ ਮਾਸਟਰ ਨਹੀਂ ਸਮਝਿਆ, ਇਸ ਵਾਸਤੇ ਫਰੈਂਡ ਤੇ ਫਰੈਂਡ ਹੁੰਦਾ ਹੈ, ਹਾਂਜੀ। ਤੇ ਮਤਲਬ ਇਹ ਕਿ ਇਹ ਗੱਲ ਜਿਹੜੀ ਹੈ ਨਾ, ਯਾਨੀ ਦੋਸਤ ਤੁਸੀਂ ਮੈਂ ਫਰਮਾਉਂਦੇ ਹੋ ਵੀ ਹੋਵੇ, ਆਕਾ ਨਾ ਬਣ ਜਾਵੇ, ਆਕਾ ਨਾ ਬਣ ਜਾਏ, ਬਸ ਇਹੀ ਗੱਲ ਹੈ। ਤੇ ਉਹ ਦੋਸਤ ਨੂੰ ਦੋਸਤ ਹੀ ਰਹਿਣਾ ਚਾਹੀਦਾ ਕਿ ਉਹਦੇ ਨਾਲ ਬੰਦਾ ਦਿਲ ਦੇ ਦੁੱਖ ਸੁੱਖ ਸਾਂਝੇ ਕਰ ਲੈ। ਤੇ ਜੇ ਉਹ ਦੋਸਤ ਵੀ ਵੈਸੇ ਤੇ ਨਸਲੀ ਹੋਏ ਤੇ ਫਿਰ ਤੇ ਉਹ ਹੁੰਦਾ, ਲੇਕਿਨ ਜਿਹੜੇ ਕੁਨਸਲੇ ਲੋਕ ਨੇ ਜੀ, ਉਹ ਦੌਲਤ ਦੇ ਨਾਲ ਆਉਣ ਦੇ ਆ ਜਾਣ ਦੇ ਨਾਲ ਰਾਤੋਂ ਰਾਤ ਜਾਂ ਕਿਸੇ ਵਸੀਲੇ ਨਾਲ ਤੇ ਉਹਨਾਂ ਦੀ ਜਿਹੜੀ ਹੈ ਨਾ, ਉਹਨਾਂ ਦੀ ਟੋਨ ਬਦਲ ਜਾਂਦੀ, ਜਿਹੜੀ ਕਿ ਬੜੀ ਬੁਰੀ ਗੱਲ ਹੈ। ਇਹ ਨਹੀਂ ਹੋਣੀ ਚਾਹੀਦੀ, ਕਿਉਂਕਿ ਬੰਦੇ ਦੀ ਜਿਹੜੀ ਇੱਜ਼ਤ ਨਫਸ ਹੈ ਨਾ, ਉਹਨੂੰ ਕਿਸੇ ਸੂਰਤ 'ਚ ਸੱਟ ਨਹੀਂ ਵੱਜਣੀ ਚਾਹੀਦੀ। ਹਾਂਜੀ, ਇੱਜ਼ਤ ਉਹਦੀ ਅਣਖ ਜਿਹੜੀ ਹੈ, ਉਹਨੂੰ ਕਿਸੇ ਤਰੀਕੇ ਨਾਲ ਵੀ ਮਤਲਬ ਜ਼ਰਬ ਨਹੀਂ ਲਾਣੀ ਚਾਹੀਦੀ, ਤਾਂ ਕਿ ਉਹਦੇ ਅੰਦਰ ਵਾਲਾ ਇਨਸਾਨ ਜ਼ਖਮੀ ਨਾ ਹੋ ਜਾਏ, ਉਹ ਦੁਖੀ ਨਾ ਹੋ। ਤੇ ਇਹ ਹੀ ਗੱਲ ਹੈ ਵੀ ਜੇ ਤੁਸੀਂ ਮਾੜੇ ਤਗੜੇ ਬੰਦੇ ਤੇ ਜਾ ਕੇ ਡੇਰੇ ਤੇ ਹੁੱਕੇ ਤੇ ਅੱਗ ਧਰਨੀ ਹੈ, ਹਾਂਜੀ, ਤੇ ਆਖਣਾ ਉਹਨੇ ਆਖਣਾ ਓਏ ਯਾਰ ਹੁੱਕੇ ਤੇ ਅੱਗ ਤੇ ਧਰ ਲੈ, ਬੰਦਾ ਪੁੱਛੇ ਵੀ ਮੈਂ ਤੇਰੇ ਡੇਰੇ ਤੇ ਆਇਆ ਤੇ ਅੱਗ ਤੂੰ ਮੇਰੇ ਤੋਂ ਧਰਾਨਾ ਮੈਨੂੰ ਨੌਕਰ ਸਮਝ ਕੇ, ਹਾਂਜੀ। ਤੇ ਇਹਦੇ ਚ ਕਾਹਦੀ ਇੱਜ਼ਤ ਹੈ ਤੇ ਕਾਹਦਾ ਦੋਸਤੀ ਦਾ ਸਤਿਕਾਰ ਹੈ, ਕੋਈ ਤਲਕ ਵਾਸਤੇ ਦੀ ਗੱਲ ਨਹੀਂ, ਹਾਂਜੀ, ਇਹ ਤਾਂ ਗੁਲਾਮੀ ਵਾਲੀ ਗੱਲ ਹੈ। ਇਸ ਤਰ੍ਹਾਂ ਹੀ ਹੈ। ਔਰ ਜਿਹੜੇ ਲੋਕ ਇਹ ਕਰਦੇ ਨਹੀਂ, ਉਹਨਾਂ ਦੀ ਨਿੰਦਿਆ ਕਰਨ ਲਈ ਇਹ ਖਾਨ ਜਿਹੜਾ ਬੋਲਿਆ ਗਿਆ। ਲਓ ਜੀ ਪਿਆਰਿਓ, ਸਾਡੇ ਬੜੇ ਹੀ ਪਿਆਰੇ ਵੀਰ ਨੇ ਸਤਦੇਵ ਸ਼ਰਮਾ, ਉਹਨਾਂ ਵੇਖੋ ਕਿੱਡਾ ਮੱਤ ਭਰਿਆ ਅਖਾਣ ਸਾਨੂੰ ਭਜਵਾਇਆ ਹੈ ਭਈ ਗਰੀਬ ਤੇ ਅਮੀਰ ਦੀ ਦੋਸਤੀ ਸਿਰ ਲਾਹਨਤ ਦੀ ਪੱਗ, ਜੀ ਆਖਣ ਤੇ ਓਏ ਅਖਵਾਣਾ, ਅੱਗੋਂ ਆਪ ਜੀ ਆਖਣਾ ਤੇ ਅਗਲੇ ਨੇ ਓਏ ਕਰਕੇ ਬੁਲਾਣਾ ਹੈ ਜੀ, ਜੀ ਆਖਣਾ ਤੇ ਓਏ ਅਖਵਾਣਾ ਤੇ ਧਰ ਧਰ ਦੇਣੀ ਅੱਗ, ਯਾਨੀ ਹੁੱਕੇ ਤੇ ਅੱਗ ਧਰ ਧਰ ਦੇਣੀ। ਬਾਈਬਾ ਸਾਹਿਬ ਨੇ ਵੇਖੋ ਕਿੱਡਾ ਇਹਦਾ ਸੋਹਣਾ ਨਖੇੜਾ ਕੀਤਾ। ਇਸ ਅਖਾਣ ਦੇ ਵਿੱਚ ਬੜੀ ਵੱਡੀ ਮੱਤ ਦਿੱਤੀ ਗਈ ਹੈ ਕਿ ਜਦੋਂ ਰਿਸ਼ਤੇਦਾਰੀ ਕਰੀਏ, ਜਦੋਂ ਕੋਈ ਯਾਰਾਨਾ ਦੋਸਤਾਨਾ ਕਿਸੇ ਨਾਲ ਲਾਈਏ, ਕਿਸੇ ਨਾਲ ਨਿਉ ਵੀ ਲਾਈਏ, ਤੇ ਆਪਣਾ ਲੈਵਲ ਵੇਖ ਲਈਏ, ਇਹ ਵੇਖ ਲਈਏ ਵੀ ਅਸੀਂ ਕਿਹਦੇ ਨਾਲ ਦੋਸਤਾਨਾ ਲਾਣ ਲੱਗੇ ਆ। ਕਿਉਂਕਿ ਜ਼ਿਆਦਾ ਅਮੀਰ ਆਦਮੀ ਅਗਰ ਤੇ ਬਾਈਵਾ ਸਾਹਿਬ ਜਿਵੇਂ ਫਰਮਾਇਆ ਕਿ ਨਸਲੀ ਹੋਵੇ, ਅਸੀਲ ਹੋਵੇ, ਬਲੂ ਬਲੱਡ ਹੋਵੇ, ਚੰਗੇ ਮਾਂ ਪਿਓ ਦਾ ਬੱਚਾ ਹੋਵੇ ਨਾ ਜੀ, ਕੋਈ ਭਾਵੇਂ ਅਰਬਪਤੀ ਵੀ ਹੋਵੇ, ਉਹਦੇ ਵਿੱਚ ਖਾਨਦਾਨੀ ਪਨ ਹੁੰਦਾ ਹੈ। ਉਹ ਆਪਣੇ ਯਾਰ ਦੋਸਤ ਨੂੰ, ਮਾੜੇ ਨੂੰ ਵੀ ਗਰੀਬ ਨੂੰ ਵੀ ਆਪਣੇ ਤੋਂ ਕੰਮ ਤਰ ਨਹੀਂ ਜਾਣਦਾ, ਉਹਦੀ ਇੱਜ਼ਤ ਕਰਦਾ, ਉਹਦੀ ਆਦਰ ਕਰਦਾ, ਉਹਨੂੰ ਇਹਤਰਾਮ ਦਿੰਦਾ, ਉਹਨੂੰ ਐਜ਼ ਏ ਫਰੈਂਡ ਟਰੀਟ ਕਰਦਾ ਹੈ ਜੀ। ਲੇਕਿਨ ਉਹ ਜਿਵੇਂ ਬਾਈਵਾ ਸਾਹਿਬ ਵੇਖੋ ਨਾ ਕਿੱਡੀ ਸੋਹਣੀ ਮਿਸਾਲ ਦਿੱਤੀ ਵੀ ਤੁਸੀਂ ਕਿਸੇ ਨਾਲ ਸਾਕਾਦਾਰੀ ਕਰ ਲਈਏ, ਕੋਈ ਬੱਚੇ ਬਾਹਰ ਟੁਰ ਗਏ ਨੇ, ਉਹ ਇੱਕਦਮ ਜਦੋਂ ਰੇੜ ਪੈ ਜਾਂਦੀ ਹੈ ਨਾ, 4 ਪੈਸੇ ਆ ਜਾਂਦੇ ਨੇ, ਤੇ ਪਿਆਰਿਓ ਫਿਰ ਕੋਈ ਕੋਈ ਆਪਣੇ ਆਪ ਨੂੰ ਵੀ ਸਾਂਭਦਾ ਤੇ ਆਪਣੇ ਪੈਸਿਆਂ ਨੂੰ ਵੀ ਸਾਂਭ ਸਕਦਾ, ਨਹੀਂ ਤੇ ਉਹ ਆਂਦੇ ਨੇ ਥੋੜੀ ਚ ਬਹੁਤਾ ਪੈ ਜਾਏ, ਉਹ ਹਾਲ ਵੀ ਹੋ ਜਾਂਦਾ ਨਾ, ਫਿਰ ਬੰਦੇ ਬੰਦਿਆਈਆਂ ਹੀ ਟੁੱਟ ਜਾਂਦੇ ਨੇ। ਤੇ ਬਾਜਵਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਸਾਰੀ ਜਦੋਂ ਦੀ ਇਹ ਦੁਨੀਆ ਧਰਤੀ ਬਣੀ ਹੈ, ਹਰ ਵਿਦਵਾਨ, ਹਰ ਸੂਝਵਾਨ
ਇਹੋ ਹੀ ਗੱਲ ਕਰਦਾ ਆ ਰਿਹਾ ਕਿ ਇਨਸਾਨ ਨੂੰ ਇਨਸਾਨ ਸਮਝ ਕੇ ਉਹਦੇ ਨਾਲ ਗੱਲਬਾਤ ਕਰੋ, ਉਹਦਾ ਇਹਤਰਾਮ ਕਰੋ, ਉਹਦੇ ਨਾਲ ਪਿਆਰ ਮੁਹੱਬਤ ਕਰੋ, ਉਹਦੇ ਨਾਲ ਰਿਸ਼ਤੇਦਾਰੀ ਕਰੋ, ਉਹਦੇ ਨਾਲ ਭਾਈਚਾਰੇ ਕਰੋ। ਐਜ਼ ਏ ਇਨਸਾਨ ਇੱਕ ਦੂਜੇ ਦੇ ਨਾਲ ਤੁਸੀਂ ਆਪਣਾ ਰਿਸ਼ਤੇਦਾਰੀਆਂ ਤਲਕਾਤ ਬਣਾਓ ਨਾ ਜੀ। ਇਹਦੇ ਵਿੱਚ ਊਚ ਨੀਚ ਕਾਦੀ ਹੋਈ। ਤੇ ਅਜਿਹੇ ਬੰਦੇ ਜਿਹੜੇ ਹੁੰਦੇ ਮਾਤੜ ਨੇ, ਨਿਮਾਣੇ ਤੇ ਮਾੜੇ ਨੇ ਸਾਡੇ ਰੰਗੇ, ਉਹਨਾਂ ਨੂੰ ਐਵੇਂ ਭੱਜ ਭੱਜ ਕੇ ਉੱਚੀ ਥਾਈਂ ਨਿਆਉ ਨਹੀਂ ਲਾਣਾ ਚਾਹੀਦਾ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਫਿਰ ਬਾਅਦ ਅਜ਼ਾਂ ਉਹਨਾਂ ਨੂੰ ਅਹਾਨਤ ਅਮੇਜ਼ ਸਲੂਕ ਦਾ ਸਾਹਮਣਾ ਕਰਨਾ ਪੈਂਦਾ। ਜਿੰਨਾ ਮਰਜ਼ੀ ਮਾੜਾ ਕੰਮ ਵੀ ਕਰੇ ਨਾ ਜੀ, ਤਗੜਾ ਰਾਜ਼ੀ ਹੁੰਦਾ ਹੀ ਨਹੀਂ, ਉਹਦੀ ਚਾਕਰੀ ਕਰਨੀ ਪੈ ਜਾਂਦੀ ਹੈ, ਦੋਸਤਾਂ ਨੇ ਪਰਾਂ ਹੀ ਰਹਿ ਜਾਂਦੇ ਨੇ। ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਨੇ, ਸਾਡੇ ਬੜੇ ਪੱਕੇ ਵੇਖਣ ਵਾਲੇ ਨੇ, ਜ਼ੁਲਕਰਨੈਨ ਅਖਤਰ ਜੀ। ਜੀ ਜੀ ਫੈਸਲਾਬਾਦ ਨਾਲ ਉਹਨਾਂ ਦਾ ਤਾਲੁਕ ਹੈ ਜੀ ਜੀ। ਉਹਨਾਂ ਸਰ ਬੜਾ ਸੋਹਣਾ ਅਖਾਨ ਭਿਜਵਾਇਆ ਹੈ ਜੀ ਜੀ। ਅਖਾਨ ਇਸ ਤਰ੍ਹਾਂ ਜੀ, ਜਿਹਨੇ ਚੋਰ ਤੇ ਮੀਂਹ ਹਾਂਜੀ ਵਸਾਰਿਆ, ਹਾਂਜੀ, ਉਹ ਜਦ ਕਰ ਮਾਰਿਆ ਹੀ ਮਾਰਿਆ। ਹਾਂਜੀ। ਇਹ ਜਿਹੜਾ ਖਾਨ ਹੈ ਨਾ, ਇਹਦੇ ਚ ਦੱਸਿਆ ਗਿਆ ਹੈ ਕਿ ਚੋਰ ਜਿਹੜਾ ਨਾ, ਚੋਰ ਤੇ ਲੋਕੇ ਮਤਲਬ ਚੋਰੀ ਕਰਨੀ ਹੈ, ਹਾਂਜੀ, ਉਹਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ, ਚੇਤੇ 'ਚ ਰੱਖਣਾ ਚਾਹੀਦਾ, ਭੁਲਾਣਾ ਨਹੀਂ ਚਾਹੀਦਾ ਕਿ ਚੋਰ ਜਿਹੜਾ ਕਿਸੇ ਵੇਲੇ ਵੀ ਆ ਸਕਦਾ ਹੈ। ਆਪਣੇ ਨੱਕੇ ਮੂੰਹ ਇਹ ਬੰਦ ਰੱਖੋ, ਬੂਹਾ ਛੂਆ ਮਾਰ ਕੇ, ਕੁੰਡੇ ਛੁੰਡੇ ਰਾਤ ਨੂੰ ਆਪਣੇ ਵੱਲੋਂ ਸਮਾਨ ਦੀ ਆਪਣੇ ਦੀ ਪੂਰੀ ਸਾਂਭ ਕਰਕੇ ਸਮੋ, ਕਿਉਂਕਿ ਲੋਕੀ ਆਂਦੇ ਨੇ ਵੀ ਸੁੱਤਾ ਮੋਇਆ ਇੱਕ ਬਰੋਬਰ ਹੁੰਦਾ ਹੈ। ਜਦੋਂ ਬੰਦਾ ਸੌਂ ਜਾਂਦਾ ਨਾ ਜੀ, ਤੇ ਫਿਰ ਉਹ ਵਾਰਿਸ ਸ਼ਾਹ ਜਿਵੇਂ ਲਿਖਿਆ ਕਿ ਇਸ ਨੀਂਦ ਨੇ ਸ਼ਾਹ ਫਕੀਰ ਕੀਤੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ। ਤੇ ਨੀਂਦਰ ਜਿਹੜੀ ਆ, ਜਦੋਂ ਬੰਦਾ ਸੌਂ ਜਾਂਦਾ ਨਾ, ਉਸ ਵੇਲੇ ਕੋਈ ਵੀ ਇਹੋ ਜਿਹਾ ਬੰਦਾ ਕੋਈ ਵਾਰਦਾਤੀ ਆ ਕੇ ਤੇ ਕਰ ਸਕਦਾ ਵਾਰਦਾਤ ਜੀ। ਇਸ ਵਾਸਤੇ ਮਤਲਬ ਉਹਦਾ ਆਪਣੇ ਵੱਲੋਂ ਤੁਸੀਂ ਪੂਰੇ ਨੱਕੇ ਮੂੰਹ ਬੰਦ ਕਰਕੇ, ਜੰਦਰੇ ਜੁੰਦਰੇ ਲਾ ਕੇ, ਸਾਰੇ ਸਮਾਨ ਦੀ ਸਾਂਭ ਸੰਭਾਲ ਕਰਕੇ ਤੁਹਾਨੂੰ ਸੌਣਾ ਚਾਹੀਦਾ ਹੈ ਜੀ। ਇਸ ਅਖਾਣ 'ਚ ਮੱਥ ਦਿੱਤੀ ਗਈ ਹੈ। ਦੂਜਾ ਇਹ ਵੇ ਕਿ ਤੁਸੀਂ ਮਤਲਬ ਕੋਠੇ ਦੇ ਦਾਣੇ ਸੁੱਕਣੇ ਪਾਏ ਹੁੰਦੇ ਸਨ ਪੁਰਾਣੇ ਜ਼ਮਾਨੇ 'ਚ, ਹਾਂਜੀ, ਤੇ ਉੱਤੇ ਐਨ ਵੀ ਉੱਤੋਂ ਦੀ ਇੱਕ ਮੁੱਗ ਰੱਖਿਆ ਹੁੰਦਾ ਸੀ। ਅੱਛਾ, ਵੀ ਜੇ ਕਿਤੇ ਉਹੋ ਜਿਹੀ ਕੋਈ ਸੂਰਤ ਹੋਏ ਤਾਂ ਉਹਦੇ ਰਾਹ ਅੰਦਰ ਸੁੱਟ ਲਓ। ਤੇ ਜੇ ਉਹ ਤੁਸੀਂ ਇਸ ਤਰ੍ਹਾਂ ਦੀ ਸੂਰਤ ਤੇ ਜਾਂ ਵਿਹੜੇ 'ਚ ਪਾਏ ਨੇ, ਤੇ ਤੁਸੀਂ ਕਿਤੇ ਬੱਦਲ ਆਏ ਤੇ ਤੁਸੀਂ ਵੇਸਰੇ ਹੋ ਗਏ ਹੋ ਵੀ ਯਾਰ ਇਹਨੇ ਕਿਹੜਾ ਪੈਣਾ, ਜਾਂ ਕੋਈ ਏਡੀ ਛੇਤੀ, ਜਾਂ ਕੋਈ ਏਡਾ ਗੂੜਾ ਬੱਦਲ ਤੇ ਨਹੀਂ, ਹਾਂਜੀ, ਉਹ ਤੁਹਾਡੇ ਦਾਣੇ ਹੀ ਰੁੜ ਜਾਣ ਜਾਂ ਨੁਕਸਾਨ ਹੋ ਜਾਏ। ਇਸ ਵਾਸਤੇ ਨਾ ਤੇ ਚੋਰ ਦਾ ਵਸਾਹ ਕਰਨਾ ਚਾਹੀਦਾ ਤੇ ਨਾ ਹੀ ਮੀਂਹ ਦਾ, ਕਿ ਤੁਸੀਂ ਆਪਣੀਆਂ ਚੀਜ਼ਾਂ ਸਾਂਭ ਸੰਭਾਲ ਕੇ, ਵੇਲੇ ਬੱਦਲ ਨਜ਼ਰ ਆਏ ਜਾਂ ਕੋਈ ਇਸ ਤਰ੍ਹਾਂ ਦੀ ਸੂਰਤ ਹੋਵੇ, ਤੇ ਕੋਸ਼ਿਸ਼ ਕਰੋ ਕਿ ਆਪਣੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰ ਲਓ। ਤੇ ਇਸ ਅਖਾਣ 'ਚ ਦੱਸਿਆ ਗਿਆ ਕਿ ਜਿਹੜਾ ਇਹਨਾਂ ਦੋਹਾਂ ਚੀਜ਼ਾਂ ਨੂੰ ਵਸਾਰ ਬੈਠਾ, ਯਾਨੀ ਵਸਾਰਨਾ ਦਾ ਮਤਲਬ ਭੁਲਾ ਬੈਠਾ, ਹਾਂਜੀ, ਉਹ ਸਮਝੋ ਕਿ ਉਹ ਮਾਰਿਆ ਹੀ ਮਾਰਿਆ, ਯਾਨੀ ਉਹਦਾ ਨੁਕਸਾਨ ਹੋਣ ਦਾ ਮਤਲਬ ਉਹ ਨੁਕਸਾਨ ਹੋਣ ਤੋਂ ਬਚ ਹੀ ਨਹੀਂ ਸਕਦਾ, ਉਹਦਾ ਨੁਕਸਾਨ ਹੋਣਾ ਹੀ ਹੋਣਾ ਹੈ। ਲਓ ਜੀ ਸਾਹਿਬੋ, ਭਾਈ ਜ਼ੁਲਕਰਨੈਨ ਅਖਤਰ ਸਾਡੇ ਵੀਰ ਜਿਹੜੇ ਨੇ, ਉਹਨਾਂ ਨੇ ਦੇਖੋ ਕਿੱਡਾ ਇਹ ਵੀ ਅਕਲ ਵਾਲਾ ਮੱਤ ਭਰਿਆ ਅਖਾਣ ਭਿਜਵਾਇਆ। ਵੇਖੋ ਨਾ ਕਿ ਹੁਣ ਤੇ ਐਸੇ ਜਦੀਦ ਨਿਜ਼ਾਮ ਆ ਗਏ ਨੇ ਪਿਆਰੇ, ਹੁਣ ਤੇ ਸਾਡੇ ਸੈੱਲ ਫੋਨ ਦੇ ਵਿੱਚ ਵੀ ਪਤਾ ਲੱਗ ਜਾਂਦਾ ਹੈ ਕਿ ਮੌਸਮ ਦੇ ਕੀ ਹਾਲਾਤ ਨੇ। ਕਈ ਲੋਕ ਸਾਡੇ ਵੀਰ ਬੱਚੇ, ਸਾਡੇ ਧੀਆਂ ਪੁੱਤਰ ਦੱਸਣ ਲੱਗ ਪੈਂਦੇ ਨੇ ਕਿ ਕੱਲ ਮੀਂਹ ਪੈਣਾ ਜੀ, ਮੌਸਮ ਦਾ ਆ ਗਿਆ ਹਾਲਾਤ ਸਾਹਮਣੇ, ਹੈ ਜੀ। ਲੇਕਿਨ ਇਹ ਜਦੋਂ ਅਖਾਣ ਬਣੇ ਸਨ, ਉਦੋਂ ਕੁਛ ਪੁਰਾਣਾ ਵੇਲਾ ਸੀ। ਉਦੋਂ ਵੇਖੋ ਨਾ ਪਤਾ ਲੱਗਦਾ ਵੀ ਮੀਂਹ ਕਿਸ ਵੇਲੇ ਆਉਣਾ, ਉਦੋਂ ਤਾਂ ਕੋਈ ਪਤਾ ਨਹੀਂ ਸੀ ਲੱਗਦਾ। ਅਨੁਮਾਨ ਲੱਗਦੇ ਸਨ ਵੀ ਠੰਡੀ ਗਿੱਲੀ ਹਵਾ ਚੱਲਣ ਡਈ ਹੈ, ਕੋ ਮਾੜੀ ਮੋਟੀ ਬਦਲੀ ਬਣੀ ਹੈ। ਤੇ ਜਦੋਂ ਅਜਿਹੀ ਸੂਰਤ ਹਾਲ ਹੋਵੇ ਤੇ ਅਖਾਣ ਬਣਾਉਣ ਵਾਲੇ ਸਾਡੇ ਸੂਝਵਾਨ, ਸਾਡੇ ਵਡਕੇ ਸਾਨੂੰ ਮੱਤ ਪੈ ਦਿੰਦੇ ਨੇ ਕਿ ਮੀਂਹ ਤੋਂ ਤੇ ਚੋਰ ਤੋਂ ਕਦੀ ਗਾਫਲ ਨਾ ਹੋਵੋ। ਵੇਖੋ ਨਾ, ਸਿਆਣੇ ਇਹ ਵੀ ਆਖਦੇ ਨੇ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ, ਭਈ ਚੀਜ਼ ਆਪਣੇ ਦੀ ਰਾਖੀ ਕਰੋ ਤੇ ਚੋਰ ਕਿਸੇ ਨੂੰ ਆਖੋ ਨਾ। ਚੋਰ ਕਾਮਯਾਬ ਤੇ ਚੋਰੀ ਕਰਨ 'ਚ ਤਾਂ ਹੀ ਹੁੰਦਾ ਨਾ ਕਿ ਅਸੀਂ ਗਾਫਲ ਹੁੰਦੇ ਆ। ਜਿਹੜਾ ਕਿਸੇ ਸ਼ੈ ਦਾ ਮਾਲਕ ਹੈ, ਜਦੋਂ ਮਾਲਕ ਗਾਫਲ ਹੋਏਗਾ, ਚੋਰ ਕਾਮਯਾਬ ਹੋ ਜਾਏਗਾ। ਇਸ ਅਖਾਣ 'ਚ ਸਾਨੂੰ ਆਖਿਆ ਹੀ ਗਿਆ ਹੈ ਕਿ ਮੀਂਹ ਤੋਂ ਵੀ ਕਦੀ ਗਾਫਲ ਨਾ ਹੋਣਾ। ਨਿਰੇ ਵੇਖੋ ਨਾ, ਦਾਣੇ ਵੀ ਸਾਡੀਆਂ ਜਿਹੜੀਆਂ ਬਜ਼ੁਰਗ ਮਾਈਆਂ ਸਨ ਨਾ, ਸਾਡੀਆਂ ਮਾਵਾਂ ਏਡੀਆਂ ਸੁਘੜ ਸਿਆਣੀਆਂ ਹੁੰਦੀਆਂ ਹਨ ਪਿਆਰਿਓ, ਕਿ ਜਦੋਂ ਮੌਸਮ ਬਦਲਣਾ, ਵੇਖੋ ਨਾ ਸਰਦੀਆਂ ਆਉਣ ਲੱਗਣੀਆਂ ਨੇ ਤੇ ਗਰਮੀਆਂ ਦੇ ਵਿੱਚ ਹੀ ਸਾਡੀਆਂ ਮਾਵਾਂ ਨੇ
ਸਾਡੇ ਸਰਦੀਆਂ ਵਾਲੇ ਕੱਪੜੇ ਕੱਢ ਕੇ ਉਹਨਾਂ ਨੂੰ ਧੁੱਪ ਲਵਾਣੀ। ਇੱਕ ਤੇ ਉਹ ਕੀੜੇ ਪਤੰਗੇ ਤੋਂ ਬਚੇ ਰਹਿੰਦੇ ਸਨ, ਕੱਪੜਾ ਖਰਾਬ ਨਹੀਂ ਸੀ ਹੁੰਦਾ ਹੈ ਜੀ। ਰਜ਼ਾਈਆਂ ਨੂੰ ਮੈਨੂੰ ਯਾਦ ਹੈ ਮੇਰੀ ਵਾਲਦਾ ਨੂੰ ਖੁਦਾ ਕਰੋੜ ਅਰਬ ਜੰਨਤ ਦੇਵੇ, ਤੁਹਾਡੇ ਵੀ ਇਸੇ ਤਰ੍ਹਾਂ ਹੀ ਬਜ਼ੁਰਗਾਂ ਦੇ ਰਿਵਾਜ ਹੋਣਗੇ। ਖਵਾਤੀਨ ਨੇ ਰਜ਼ਾਈਆਂ ਨੂੰ ਧੁੱਪੇ ਪਾਣਾ, ਧੁੱਪ ਲਵਾਣੀ ਚੰਗੀ ਤਰ੍ਹਾਂ। ਹੁਣ ਧੁੱਪੇ ਰਜ਼ਾਈਆਂ ਪਾਈਆਂ ਰਹੀਆਂ, ਸਰਦੀਆਂ ਵਾਲੇ ਗਰਮ ਕੱਪੜੇ, ਪੈਂਟਾਂ ਕੋਟ ਬਿਹਤਰੀਨ ਕੀਮਤੀ ਕੱਪੜੇ ਪਾਏ ਨੇ, ਤੇ ਰਾਤੀ ਲਾਏ ਨਹੀਂ ਤੇ ਰਾਤੀ ਪੈ ਜਾ ਉੱਤੋਂ ਮੀਂਹ, ਜਾਂ ਉੱਤੇ ਜਿੰਸ ਕੋ ਪਾਈ ਹੈ ਸੁਕਨੇ ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਦਾਣੇ ਪਾਏ ਨੇ ਹੈ ਜੀ। ਤੇ ਗਫਲਤ ਦਾ ਮੁਜ਼ਾਹਰਾ ਤਾਂ ਨਹੀਂ ਨਾ ਕਰਨਾ ਚਾਹੀਦਾ। ਇਸ ਖਾਨ 'ਚ ਦੱਸਿਆ ਇਹ ਹੀ ਗਿਆ ਕਿ ਇਹ ਦੋਵੇਂ ਚੀਜ਼ਾਂ ਚੂੰਕਿ ਇਹਨਾਂ ਦੀ ਉਦੋਂ ਜਦੋਂ ਇਹ ਖਾਨ ਬਣੇ ਸਨ, ਤੇ ਅੱਜ ਕੱਲ ਵੀ ਇਹਨਾਂ ਦੀ ਆਮਦ ਦਾ ਪਤਾ ਨਹੀਂ ਹੁੰਦਾ। ਵੇਖੋ ਨਾ ਬਾਜਵਾ ਸਾਹਿਬ ਇੱਕ ਕਿੰਨੀ ਪਿਆਰੀ ਗੱਲ ਕੀਤੀ ਕਿ ਮੱਗ ਹੁੰਦੇ ਹਨ, ਉਹ ਜਿਹੜੇ ਛੱਤਾਂ 'ਚ ਮੱਗ ਹੁੰਦੇ ਹਨ ਨਾ ਪਿਆਰਿਓ, ਮੀਂਹ ਜਦੋਂ ਵਸਦਾ ਸੀ ਨਾ ਤੇ ਥੱਲੇ ਅੰਦਰ ਸੁੱਤਿਆਂ ਨੂੰ ਵੀ ਪਤਾ ਲੱਗ ਜਾਂਦਾ ਸੀ, ਉੱਤੋਂ ਕਿਨਮਿਣ ਜੂ ਹੋਣ ਲੱਗ ਪੈਂਦੀ ਸੀ ਤੇ ਥੱਲੇ ਮੀਂਹ ਪੈਂਦਾ। ਹੁਣ ਤੇ ਸਾਡੇ ਮੱਗਾਂ ਦੇ ਵੀ ਰਿਵਾਜ ਕੋਈ ਨਹੀਂ। ਹੁਣ ਅਸੀਂ ਅੰਦਰਾਂ 'ਚ ਸੁੱਤੇ ਹੁੰਦੇ ਆ, ਸਵੇਰੇ ਉੱਠ ਕੇ ਬਾਹਰ ਵੇਖਦੇ ਆ ਤੇ ਗੋਡੇ ਗੋਡੇ ਮੀਂਹ ਪਿਆ ਹੁੰਦਾ। ਹੁਣ ਤੇ ਸੁੱਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਹਰ ਮੀਂਹ ਵੀ ਪਿਆ ਪੈਂਦਾ। ਤੇ ਫਿਰ ਇਹਦਾ ਮਤਲਬ ਹੈ ਜੋ ਸ਼ਾਇਦ ਛੱਤ ਤੇ ਪਾਈ ਜਾਂ ਬਾਹਰ ਵਿਹੜੇ 'ਚ ਪਾਈ ਜਾਂ ਆਪਣੇ ਡੇਰੇ ਤੇ ਕੋਈ ਮਾਲ ਡੰਗਰ ਬਾਹਰ ਹੀ ਬੱਧਾ ਰਹਿ ਗਿਆ ਤੇ ਉਹ ਤਾਂ ਫਿਰ ਮੀਂਹ ਤੇ ਪੈ ਗਿਆ। ਇਸੇ ਤਰ੍ਹਾਂ ਚੋਰ ਤੋਂ ਤੇ ਮੀਂਹ ਤੋਂ ਜਿਹੜਾ ਬੰਦਾ ਗਾਫਲ ਹੋ ਜਾਂਦਾ ਹੈ ਉਹਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ। ਇਹ ਹੀ ਮੱਤ ਸਾਨੂੰ ਇਸ ਖਾਨ 'ਚ ਦਿੱਤੀ ਗਈ ਹੈ। ਬਾਜਵਾ ਸਾਹਿਬ ਸਾਡੇ ਬੜੇ ਪਿਆਰੇ ਵੀਰ ਨੇ ਜਨਾਬ, ਪੱਕੇ ਸਾਡੇ ਦਰਸ਼ਕ ਨੇ। ਬਲਦੇਵ ਸਿੰਘ ਵੜੈਚ ਜੀ, ਸਾਲਮਪੁਰ ਉਹਨਾਂ ਦਾ ਸ਼ਹਿਰ ਜੀ, ਤੇ ਚੜ੍ਹਦੇ ਪੰਜਾਬ ਤੋਂ ਉਹਨਾਂ ਸਾਨੂੰ ਅਖਾਨ ਜਨਾਬ ਭਜਵਾਇਆ ਹੈ ਵੀ ਜਿਹੜਾ ਅੱਖੀ ਨਾ ਸੁਹਾਏ, ਹਾਂਜੀ, ਉਹਨੂੰ ਮੂੰਹ ਕਿਵੇਂ ਖਾਏ। ਸੁਹਾਏ ਦਾ ਮਤਲਬ ਹੈ ਸੋਹਣਾ ਲੱਗੇ, ਚੰਗਾ ਲੱਗੇ। ਜਿਹੜੀ ਸ਼ੈ ਅੱਖਾਂ ਨੂੰ ਸੋਹਣੀ ਨਹੀਂ ਨਾ ਲੱਗਦੀ, ਉਹਨੂੰ ਬੰਦਾ ਉਹਨੂੰ ਦਿਲ ਕਬੂਲ ਨਹੀਂ ਕਰਦਾ। ਵਾਹ, ਕਿਉਂਕਿ ਅੱਖਾਂ ਜਿਹੜੀਆਂ ਨੇ ਕਿਸੇ ਨੂੰ ਵੇਖਦੀਆਂ ਨੇ, ਵੇਖ ਕੇ ਸਿਲੈਕਟ ਜਾਂ ਰਿਜੈਕਟ ਕਰਦੀਆਂ ਨੇ। ਜਿਹਨੂੰ ਸਿਲੈਕਟ ਕਰਦੀਆਂ ਨੇ ਉਹਦੇ ਸਿਗਨਲ ਦਿਲ ਨੂੰ ਦਿੰਦੀਆਂ ਨੇ, ਹਾਂਜੀ, ਉਹਦੀ ਸੂਰਤ ਬਣਾ ਕੇ ਦਿਲ ਤੱਕ ਅਪਣਾਉਂਦੀਆਂ ਨੇ। ਵਾਹ, ਫਿਰ ਸੂਰਤ ਉਸ ਨੂੰ ਦਿਲ ਜਿਹੜਾ ਨਾ ਜੇ ਚੰਗਿਆਂ ਸਮਝਦਾ ਤੇ ਕਬੂਲ ਕਰ ਲੈਂਦਾ, ਹਾਂਜੀ। ਤੇ ਇਸ ਖਾਨ 'ਚ ਦੱਸਿਆ ਕਿ ਕਬੂਲ ਨਹੀਂ ਕਰਦਾ ਫਿਰ ਮਗਰ ਲੱਗ ਜਾਂਦਾ। ਚਲੋ ਇਸ ਤਰ੍ਹਾਂ ਕਰ ਲਓ, ਤੁਹਾਡੀ ਉਮਰ ਹੈ ਨਾ ਮਗਰ ਲੱਗਣ ਦੀ ਵੀ। ਜੀ ਇਸ ਤਰ੍ਹਾਂ ਹੀ ਜਵਾਨੀ ਚੇਤੇ ਕਰਦਿਆਂ ਰਹਿੰਦੇ ਹੋ। ਵਾਹ ਵਾਹ। ਉਹ ਗੱਲ ਹੈ ਜੀ ਵੀ ਜਿਹੜੀ ਚੀਜ਼ ਅੱਖਾਂ ਨੂੰ ਚੰਗੀ ਲੱਗਦੀ ਹੈ ਨਾ ਜੀ, ਅੱਖਾਂ ਜਦੋਂ ਉਹਨੂੰ ਸਿਗਨਲ ਦਿੰਦੀਆਂ ਨੇ ਦਿਲ ਨੂੰ ਜੀ ਬਈ ਜੀ ਆ ਸੂਰਤ ਆਈ ਹੈ ਸਾਡੇ ਕੋਲ, ਹਾਂਜੀ, ਜਿਹੜੀ ਤੇ ਉਹਨਾਂ ਨੂੰ ਚੰਗੀ ਨਾ ਲੱਗੇ ਤੇ ਉਹ ਉੱਥੇ ਰਿਜੈਕਟ, ਬਾਹਰੋਂ ਬਾਹਰ ਹੀ ਦਾਖਲਾ ਉਹਨਾਂ ਦਾ ਤੇ ਬੈਨ ਹੁੰਦਾ। ਜਿਨ੍ਹਾਂ ਨੂੰ ਉਹ ਸਿਗਨਲ ਦਿੰਦੀਆਂ ਨੇ ਉਹ ਫਿਰ ਉਹ ਦਿਲ ਜਿਹੜਾ ਉਹਨੂੰ ਕਬੂਲ ਕਰ ਲੈਂਦਾ। ਤੇ ਜਦੋਂ ਦਿਲ ਕਬੂਲ ਕਰ ਲੈਂਦਾ ਤੇ ਫਿਰ ਅੱਗੇ ਜਿਹੜੀ ਹੈ ਨਾ ਗੱਲ ਤੁਹਾਨੂੰ ਪਤਾ ਹੀ ਹੈ, ਹਾਂਜੀ, ਫਿਰ ਜਨਾਬ ਦਿਲ ਨੂੰ ਵੀ ਚੰਗੀ ਲੱਗਦੀ ਹੈ, ਦਿਲ ਨੂੰ ਚੰਗੀ ਲੱਗ। ਹੁਣ ਜਿਹੜੀ ਸ਼ੈ ਨੂੰ ਅੱਖਾਂ ਹੀ ਨਾ ਕਬੂਲ ਕਰਨ, ਉਹ ਦਿਲ ਨੂੰ ਕਦੀ ਵੀ ਚੰਗੀ ਨਹੀਂ ਲੱਗ ਸਕੇਗੀ। ਅਤੇ ਇਸ ਖਾਨ 'ਚ ਇਹ ਹੀ ਦੱਸਿਆ ਗਿਆ ਵੀ ਜਿਹੜਾ ਵੀ ਤੁਹਾਨੂੰ ਬੰਦਾ ਮਿਲਦਾ ਨਾ ਜੀ, ਸ਼ਕਲੋਂ ਸੂਰਤੋਂ ਕਿਰਦਾਰ ਤੋਂ ਉਹ ਸੋਹਣਾ ਹੋਏਗਾ ਤੇ ਉਹ ਤੁਹਾਨੂੰ ਤੁਹਾਡਾ ਦਿਲ ਉਹਨੂੰ ਕਬੂਲ ਕਰੇਗਾ, ਹਾਂਜੀ। ਤੇ ਜੇ ਉਹ ਮਤਲਬ ਹੈ ਕਿ ਕਿਰਦਾਰੋਂ ਵੀ ਤੇ ਸ਼ਕਲੋਂ ਵੀ ਤੇ ਅਕਲੋਂ ਵੀ ਸਾਰਾ ਕੋਝਾ ਹੋਏਗਾ, ਜਾਂ ਉਹਦਾ ਬੋਲ ਬੁਲਾਰਾ ਹੀ ਇੰਜ ਦਾ ਹੋਏਗਾ ਕਿ ਜਿਹੜਾ ਬੋਲਦੇ ਹੀ ਪਤਾ ਲੱਗ ਜਾਏਗਾ, ਉਹ ਮਤਲਬ ਹੈ ਕਿ ਐਕਸਪੋਜ਼ ਹੋ ਜਾਏਗਾ ਜਿਹਨੂੰ ਆਂਦੇ ਨੇ, ਹਾਂਜੀ, ਉਹ ਫਿਰ ਤੁਸੀਂ ਉਹਨੂੰ ਜਾਂ ਉਹਦੇ ਲਾਗੇ ਨਹੀਂ ਲੱਗੋਗੇ ਜਾਂ ਤੁਹਾਨੂੰ ਚੰਗਾ ਨਹੀਂ ਲੱਗੇਗਾ। ਲਓ ਜੀ ਪਿਆਰਿਓ, ਭਾਈ ਬਲਦੇਵ ਸਿੰਘ ਜੀ ਵੜਾਏ 'ਚ ਜਿਹੜੇ ਨੇ ਉਹਨਾਂ ਬੜਾ ਸੋਹਣਾ ਖਾਨ ਭਜਵਾਇਆ। ਵੇਖੋ ਨਾ, ਉਹਨਾਂ ਇਹ ਭਜਵਾਇਆ ਸਾਨੂੰ ਖਾਨ ਭਈ ਜਿਹੜਾ ਅੱਖੀ ਨਾ ਸੁਹਾਏ ਉਹਨੂੰ ਮੂੰਹ ਕਿਵੇਂ ਖਾਏ। ਬਾਜਵਾ ਸਾਹਿਬ ਫਰਮਾਇਆ ਵੀ ਸੁਹਾਏ ਦਾ ਮਤਲਬ ਹੁੰਦਾ ਸੋਹਣਾ ਲੱਗਣਾ। ਜਿਹੜੀ ਸ਼ੈ ਅੱਖੀਆਂ ਨੂੰ ਪਿਆਰੀ ਨਹੀਂ ਲੱਗੀ, ਸੋਹਣੀ ਨਹੀਂ ਲੱਗੀ, ਉਹਨੂੰ ਫਿਰ ਵਾਕਈ ਇਹ ਗੱਲ ਕੀਤੀ ਗਈ ਹੈ ਪਕਵਾਨ ਦੀ, ਖਾਣ ਪੀਣ ਦੀ, ਹਾਂਜੀ। ਜਿਹੜੀ ਸ਼ੈ ਅੱਖਾਂ ਨੂੰ ਵੇਖਿਆ ਸੋਹਣੀ ਨਾ ਲੱਗੇ, ਦੀਦਾ ਜ਼ੇਬ ਜਿਵੇਂ ਆਖਦੇ ਨੇ, ਅੱਖੀਆਂ ਨੂੰ ਜ਼ਬਾਇਸ਼ ਉਹਦੀ ਪਿਆਰੀ ਲੱਗੇ ਹੀ ਨਾ, ਉਹਨੂੰ ਫਿਰ ਵਾਕਈ ਹਿਚਕਿਚਾਉਂਦਾ ਬੰਦਾ, ਖਾਂਦਾ ਨਹੀਂ। ਅਜਿਹੀ ਖੁਰਾਕ ਨੂੰ, ਅਜਿਹਾ ਸਾਲਨ ਹੋਵੇ, ਅਜਿਹੀ ਰੋਟੀ ਹੋਵੇ, ਗੱਲ ਤੇ ਕੀਤੀ ਗਈ ਹੈ ਖਾਣ ਪੀਣ ਦੀ, ਭਈ ਜਿਹੜੀ ਸ਼ੈ ਅੱਖਾਂ ਨੂੰ ਚੰਗੀ ਨਹੀਂ ਲੱਗਦੀ ਪਈ ਉਹ ਪਕਵਾਨ ਨੂੰ ਮੂੰਹ ਕਿਵੇਂ ਖਾਏ। ਲੇਕਿਨ ਇਹਨੂੰ ਵਸਤ ਦੇ ਕੇ ਇਸੇ ਅਖਾਨ ਨੂੰ ਬਾਜਵਾ ਸਾਹਿਬ ਦੱਸਿਆ। ਕੋਈ ਬੰਦਾ ਹੋਵੇ, ਕੋਈ ਸ਼ਖਸ ਹੋਵੇ, ਕੋਈ ਕੱਪੜਾ ਹੋਵੇ, ਕੋਈ ਖਾਣ ਪੀਣ ਦੀ ਸ਼ੈ ਹੋਵੇ,
ਕੋਈ ਵੀ ਚੀਜ਼ ਪਿਆਰੇ ਉਹ ਅਸੀਂ ਵੇਖੋ ਨਾ, ਅਸੀਂ ਕੋਈ ਮਕਾਨ ਹੀ ਖਰੀਦਣ ਜਾਂਦੇ ਆ, ਕੋਈ ਡੰਗਰ ਵੱਛਾ ਲੈਂਦੇ ਆ, ਪਹਿਲੇ ਜਾ ਕੇ ਉਹਨੂੰ ਅੱਖਾਂ ਨਾਲ ਵੇਖੀਦਾ, ਠੀਕ ਹੈ ਜੀ। ਜਿਸ ਵੇਲੇ ਅੱਖਾਂ ਸੌਦਾ ਕਰ ਲੈਂਦੀਆਂ ਨੇ, ਜਿਵੇਂ ਇੱਕ ਬੜਾ ਸੋਹਣਾ ਮੈਨੂੰ ਸ਼ੇਰ ਯਾਦ ਆ ਗਿਆ, ਭਈ ਦੇਖਾ ਜੋ ਹੁਸਨ ਯਾਰ ਤਬੀਅਤ ਮਚਲ ਗਈ, ਆਂਖੋਂ का था कसूर छुरी दिल पे चल गई। ਤੇ ਉਹ ਜਦੋਂ ਬੰਦਾ ਪਹਿਲੇ ਵੇਖ ਲੈਂਦਾ ਨਾ, ਪਹਿਲਾ ਸੌਦਾ ਅੱਖਾਂ ਕਰਦੀਆਂ, ਉਦੋਂ ਬਾਅਦ ਦਿਲ ਜਿਹੜਾ ਉਹ ਵੀ ਸੌਦੇ ਤੇ ਰਾਜ਼ੀ ਹੋ ਜਾਂਦਾ ਤੇ ਪੈਸੇ ਖਰਚਣ ਤੇ ਵੀ ਰਾਜ਼ੀ ਹੋ ਜਾਂਦਾ, ਤੇ ਹੱਥ ਫਿਰ ਜੇਬਾਂ ਚੋਂ ਰੁਪਈਏ ਕੱਢ ਕੇ ਤੇ ਅਗਲੇ ਦੇ ਹੱਥ ਫੜਾ ਦਿੰਦੇ ਨੇ। ਐਸੀ ਚੀਜ਼ ਕੋਈ ਵੀ ਜਿਹੜੀ ਸਾਨੂੰ ਅੱਖਾਂ ਨੂੰ ਵੇਖ ਕੇ ਨਾ ਭਾਏ, ਸੋਹਣੀ ਨਾ ਲੱਗੇ, ਸੁਹਾਏ ਨਾ, ਪੰਜਾਬੀ 'ਚ ਜਿਵੇਂ ਲਫ਼ਜ਼ ਵਰਤਿਆ ਗਿਆ, ਉਹਨੂੰ ਫਿਰ ਅਸੀਂ ਦਿਲੋਂ ਵੀ ਕਬੂਲ ਨਹੀਂ ਕਰਦੇ, ਉਹਨੂੰ ਸਮਝ ਲਓ ਕਿ ਅਸੀਂ ਮੁਸਤਰਦ ਕਰ ਦਿੰਦੇ ਆ। ਇਹ ਸਾਨੂੰ ਇਸ ਖਾਨ 'ਚ ਦੱਸਿਆ ਗਿਆ। ਤੇ ਮਤ ਇਹ ਵੇ ਕਿ ਜਿਵੇਂ ਅੱਜ ਕੱਲ੍ਹ ਅਸੀਂ ਆਖਦੇ ਆ ਕਿ ਯਾਰ ਪ੍ਰੈਜੈਂਟੇਸ਼ਨ ਦਾ ਦੌਰ ਹੈ, ਵੇਖੋ ਨਾ, ਖਾਣਾ ਵੀ ਕਿਸੇ ਦੇ ਅੱਗੇ ਰੱਖਿਆ ਜਾਏ, ਕੁਝ ਪੁਰਾਣੇ ਵੇਲਿਆਂ ਦੀਆਂ ਗੱਲਾਂ ਨੇ। ਸਾਡੀਆਂ ਮਾਵਾਂ ਨੇ ਛਾਬੀਆਂ ਦੇ ਵਿੱਚ ਸੋਹਣੀ ਪੌਣੇ ਦੇ ਵਿੱਚ ਰੋਟੀ ਲਪੇਟ ਕੇ ਉੱਤੇ ਕੌਲੀ ਦੇ ਵਿੱਚ ਸਾਲਣ ਪਾ ਕੇ ਦੇ ਛੱਡਣਾ, ਤੇ ਸ਼ੁਕਰ ਅਲਹਮਦੁਲਿਲਾ ਕਰਕੇ ਬਜ਼ੁਰਗਾਂ ਸਾਡਿਆਂ ਵੀ ਖਾਣਾ, ਉਹਨਾਂ ਦੀ ਵੇਖਾ ਵੇਖੀ ਅਸਾਂ ਵੀ ਤਕਲੀਦ ਕਰਨੀ, ਅਸਾਂ ਵੀ ਖਾਣਾ। ਹੁਣ ਟੇਬਲਾਂ ਦੇ ਉੱਤੇ ਜਿਵੇਂ ਖਾਣੇ ਸਜਾਏ ਜਾਂਦੇ ਨੇ, ਬਿਲਖਸੂਸ ਜਦੋਂ ਅਸੀਂ ਹੋਟਲਿੰਗ ਕਰਨ ਜਾਂਦੇ ਆ ਜਾਂ ਅਸੀਂ ਕੋਈ ਖਰੀਦੋ ਫਰੋਖਤ ਕੱਪੜਾ ਵਗੈਰਾ, ਉਹ ਜਿਹੜਾ ਪ੍ਰੈਜੈਂਟੇਸ਼ਨ ਦਾ ਮੁੱਲ ਹੈ ਨਾ ਜੀ, ਉਹਦੇ ਉੱਤੇ ਹੀ ਕੱਪੜੇ ਦਾ ਵੀ ਫਿਰ ਮੁੱਲ ਪੈਂਦਾ, ਉਹਦੇ ਤੇ ਹੀ ਖਾਣੇ ਕਿ ਕਿਸ ਤਰ੍ਹਾਂ ਸਜਾਏ ਜਾਂਦੇ ਨੇ, ਨਾਲ ਸੈਲਡ ਰੱਖੇ ਜਾਂਦੇ ਨੇ, ਨਾਲ ਮੁਖਤਲਿਫ ਕਿਸਮ ਦੀਆਂ ਚਟਨੀਆਂ, ਸੌਸੇਸ, ਇਹ ਉਹ, ਇਹ ਚੀਜ਼ਾਂ ਜਿਹੜੀਆਂ ਨੇ ਨਾ ਜੀ, ਇਹ ਬੜਾ ਹੁਣ ਅਟਰੈਕਟ ਕਰਦੀਆਂ ਨੇ ਅੱਖਾਂ ਨੂੰ ਵੀ ਤੇ ਦਿਲ ਨੂੰ ਵੀ, ਤੇ ਬੰਦੇ ਫਿਰ ਚੰਗੇ ਪੈਸੇ ਖਰਚਣ ਤੇ ਤਿਆਰ ਹੋ ਜਾਂਦੇ ਨੇ। ਇਹੋ ਹੀ ਮੱਤ ਸਾਨੂੰ ਇਹਦੇ 'ਚ ਦਿੱਤੀ ਗਈ ਹੈ। ਲਓ ਜੀ ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ, ਤੇ ਜੱਗ ਜਿਉਂਦਿਆਂ ਦੇ ਮੇਲੇ ਲੈ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲ। ओ चल मेरे नू चली, रौनक हो जाऊं छट में, चल मेले नू चलीए। ओ रौनक हो जाऊं छट में, चल मेले नू चलीए। मल्लो कट कुड़दे दे वट में, चल मेले नू चलीए। हाय चल